ਦੂਰਦਰਸ਼ਨ ਜਲੰਧਰ ਦਾ ਜਦੋਂ ਨਾਂ ਆਉਂਦਾ ਆ ਤਾਂ ਸਾਨੂੰ ਆਪਣਾਪਨ ਜਿਹੜਾ ਆ ਉਹ ਲੱਗਦਾ। ਤੇ ਦੂਰਦਰਸ਼ਨ ਦੇ ਵਿੱਚ ਹੀ ਅੱਜ ਦੇ ਜਿਹੜੇ ਮਹਿਮਾਨ ਆ ਸਾਡੇ ਉਹ ਕੰਮ ਕਰਦੇ ਰਹੇ ਆ। ਬਹੁਤ ਸਾਰੇ ਉਹਨਾਂ ਨੇ ਪ੍ਰੋਗਰਾਮ ਡਰਾਮਾ ਜਿਹੜੇ ਕੀਤੇ ਆ। ਦਲਜੀਤ ਜੀ, ਮੇਰੀ ਸ਼ੁਰੂਆਤ ਜਿਹੜੀ ਸੀ ਉਹ 1983 ਦੇ ਵਿੱਚ ਮੈਂ ਐਜ਼ ਏ ਡਰਾਮਾ ਆਰਟਿਸਟ ਦੂਰਦਰਸ਼ਨ 'ਚ ਐਡੀਸ਼ਨ ਕਲੀਅਰ ਕੀਤੀ ਸੀ ਜੀ। ਜਦਕਿ ਉਸ ਵੇਲੇ ਦੂਰਦਰਸ਼ਨ ਦੀ ਐਡੀਸ਼ਨ ਕਲੀਅਰ ਕਰਨਾ ਬਹੁਤ ਵੱਡੀ ਗੱਲ ਸੀ। ਬਹੁਤ ਵੱਡੀ ਗੱਲ ਸੀ। ਅੱਜ ਦੀ ਦੋਸਤੋ ਜੇ ਕਹਿ ਲਓ ਕਿ IAS ਆਫੀਸਰ ਤੁਸੀਂ ਬਣਨਾ ਜਾਂ ਟੈਸਟ ਕਲੀਅਰ ਕਰਨਾ ਕੋਈ ਵੀ ਪਬਲਿਕ ਸਿਚੁਏਸ਼ਨ ਦਾ ਬਿਲਕੁਲ ਉਸੇ ਲੈਵਲ ਦਾ ਸੀ। ਮੇਰੀ ਜ਼ਿੰਦਗੀ ਦਾ ਸ਼ੁਰੂਆਤ ਦਾ ਪਹਿਲਾ ਪਲੇ ਸੀ ਸੁਪਨੇ ਤੇ ਪਰਛਾਵੇਂ। ਉਸ ਤੋਂ ਬਾਅਦ ਫਿਰ ਅਨੇਕਾਂ ਲੜੀਵਾਰ ਨਾਟਕ, ਗਰਦਿਸ਼, ਪੀਲੇ ਪੱਤੇ ਬੋਰਡ ਦੇ ਔਰ ਗਰਦਿਸ਼ ਔਰ ਡਾਕੂਮੈਂਟਰੀ ਇੱਕ ਬਣਾਈ ਸੀ ਰੇਲਵੇ ਘਾਟੀ ਐਕਸਪ੍ਰੈਸ, ਨੰਦੂ ਦਾ ਚਿਰਾਗ ਬੱਚਿਆਂ ਦਾ ਧਾਰਾਵਾਹਿਕ ਸੀਰੀਅਲ। ਉਹ ਅਸੀਂ ਸਟਰਗਲ ਕੀਤਾ, ਮਿਹਨਤ ਕੀਤੀ ਔਰ ਦੂਰਦਰਸ਼ਨ ਨੇ ਵੀ ਸਾਨੂੰ ਮਤਲਬ ਕਿ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਜੋ ਵੀ ਅੱਜ ਮਤਲਬ ਉਹ ਦੂਰਦਰਸ਼ਨ ਦੀ ਹੀ ਬਦੌਲਤ ਆ। ਦੂਰਦਰਸ਼ਨ 'ਚ ਪਰਮਾਨੈਂਟ ਜੋਬ ਮਿਲ ਗਈ, ਦੂਰਦਰਸ਼ਨ 'ਚ ਜੋਬ ਕੀਤੀ। 1999 ਦੇ ਵਿੱਚ ਮੈਨੂੰ ਸਰਕਾਰੀ ਜੋਬ ਮਿਲ ਗਈ ਸੀ। ਅੱਛਾ ਜੀ। ਔਰ ਉਸ ਤੋਂ ਬਾਅਦ ਕਾਫੀ ਅੰਦਰ ਕੰਮ ਕੀਤਾ, ਬਹੁਤ ਸਾਰੇ ਆਰਟਿਸਟਾਂ ਨਾਲ ਵੀ। ਇੱਧਰ ਨੂੰ ਵੀ ਜਿੱਦਾਂ ਤੁਸੀਂ ਡਰਾਮੇ ਦੇ ਨਾਲ ਸੀਗੇ ਤੇ ਬਾਅਦ ਦੇ ਵਿੱਚ ਇੱਕਦਮ ਹੀ ਤੁਸੀਂ ਗਾਇਕੀ ਵੱਲ ਨੂੰ ਵੀ ਉਹਨਾਂ ਦੇ ਨਾਲ ਤਾਲਮੇਲ ਕਰਨਾ, ਉਹਦੇ ਵਿੱਚ ਸਮੱਸਿਆ ਤਾਂ ਨਹੀਂ ਆਈ? ਨਹੀਂ, ਜਿਹੜਾ ਇੱਕ ਆਰਟਿਸਟ ਹੁੰਦਾ ਨਾ ਉਹਨੂੰ ਕੋਈ ਸਮੱਸਿਆ ਨਹੀਂ ਆਉਂਦੀ। ਔਰ ਉਹ ਵੀ ਜਿਹੜਾ ਮੇਰਾ ਪ੍ਰੋਗਰਾਮ ਸੀ ਮਤਲਬ ਕਿ 102 ਹਫ਼ਤੇ ਚਲਾਇਆ ਦੂਰਦਰਸ਼ਨ ਦੇ ਵਿੱਚ। ਅੱਛਾ। ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ ਜੀ। ਔਰ ਉਹਦੇ ਵਿੱਚ ਜਿੰਨੇ ਵੀ ਪੰਜਾਬ ਦੇ ਕਲਾਕਾਰ ਸੀਗੇ, ਮਨਮੋਹਨ ਵਾਰਸ ਭਾਜੀ ਹੋਣੀ, ਹੰਸ ਭਾਜੀ ਹੋਣੀ ਜਾਂ ਸਰਬਜੀਤ ਚੀਮਾ ਭਾਜੀ ਹੋਣੀ ਔਰ ਸੁਰਿੰਦਰ ਚਿੰਦਾ ਜੀ, ਮਤਲਬ ਮੈਂ ਕਿਹਦਾ ਨਾਂ ਲਵਾਂ ਮਤਲਬ ਕਿ ਜਿਹੜੇ ਉਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਸ਼ਿਰਕਤ ਨਹੀਂ ਕੀਤੀ। ਦਲਜੀਤ ਜੀ, ਕੋਈ ਸਿੰਗਰ ਕਹਦੇ ਕਿ ਮੈਂ ਦੂਰਦਰਸ਼ਨ ਤੋਂ ਇਲਾਵਾ ਕਿਤੇ ਨਿਕਲਿਆ ਚੈਨਲ, ਬਿਲਕੁਲ ਸ਼ੁਰੂਆਤ ਉਹਦੇ ਜਿਹੜੀ ਹੈ ਉਹ ਦੂਰਦਰਸ਼ਨ ਤੋਂ ਹੀ ਹੋਈ ਹੈ। ਸੱਭਿਆਚਾਰ ਨੂੰ ਅੱਗੇ ਵਧਾਉਣ ਦੇ ਵਿੱਚ ਦੂਰਦਰਸ਼ਨ ਦਾ ਬਹੁਤ ਵੱਡਾ ਯੋਗਦਾਨ ਰਿਹਾ। ਪਰ ਕਈ ਵਾਰੀ ਦਿਲ ਵੀ ਦੁਖਦਾ ਵੀ ਅੱਜ ਕੱਲ੍ਹ ਦਾ ਜਿੱਦਾਂ ਮਾਹੌਲ ਜਿਹੜਾ ਬਣ ਗਿਆ, ਦੂਰਦਰਸ਼ਨ ਥੋੜਾ ਜਿਹਾ ਪਿੱਛੇ ਰਹਿ ਗਿਆ। ਕੀ ਮੰਨਦੇ ਹੋ ਤੁਸੀਂ ਇਸ ਗੱਲ? ਤੁਸੀਂ ਅੱਜ ਵੀ ਦੂਰਦਰਸ਼ਨ ਦਾ ਕੋਈ ਜਿਹੜਾ ਗਾਣਾ ਨਾ ਤੁਸੀਂ ਪੁਰਾਣਾ ਕੋਈ ਜਦੋਂ ਕੋਈ ਚੱਲਦਾ ਸ਼ਾਮ ਨੂੰ, ਉਹ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਦੇਖ ਸਕਦੇ ਹੋ ਅੱਜ ਵੀ। ਹਾਂਜੀ, ਦੇਖ ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਦੋਸਤੋ, ਸਨਮੁਖ ਪ੍ਰੋਗਰਾਮ ਲੈ ਕੇ ਆਇਆ ਤੇ ਮੈਂ ਹਾਂ ਦਲਜੀਤ ਸਿੰਘ। ਤੇ ਦੋਸਤੋ, ਸਨਮੁਖ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਅਹਿਮ ਸ਼ਖਸੀਅਤਾਂ ਦੇ ਨਾਲ, ਜਿਨ੍ਹਾਂ ਨੇ ਕਿ ਕੁਝ ਅਹਿਮ ਕੰਮ ਕੀਤੇ ਹੁੰਦੇ ਆ ਜਿਹੜੇ ਕਿ ਅਸੀਂ ਯਾਦ ਕਰਦੇ ਹਾਂ ਜਾਂ ਖੈਰ ਹੋ ਕੇ ਅਸੀਂ ਉਹਨਾਂ ਦੇ ਕੰਮਾਂ ਨੂੰ ਸੈਲੀਬ੍ਰੇਟ ਕਰਦੇ ਹਾਂ। ਦੂਰਦਰਸ਼ਨ ਦਾ ਜਦੋਂ ਨਾਂ ਆਉਂਦਾ ਆ ਤਾਂ ਉਸ ਵੇਲੇ ਸਾਡੀਆਂ ਬਾਂਗਾਂ ਖਿੜ ਜਾਂਦੀਆਂ। ਅੱਜ ਵੀ ਜੇ ਅਸੀਂ ਗੱਲ ਕਰੀਏ, ਕਿਉਂਕਿ ਸਾਡੇ ਅਤੀਤ ਦਾ ਇੱਕ ਪਰਛਾਵਾਂ ਰਿਹਾ, ਸਾਡੀਆਂ ਯਾਦਾਂ ਦਾ ਹਿੱਸਾ ਰਿਹਾ। ਸਾਡੇ ਬਚਪਨ ਦੇ ਵਿੱਚ ਮੈਨੂੰ ਲੱਗਦਾ ਵੀ ਸਾਡਾ ਜਿਹੜਾ ਬਚਪਨ ਆ ਉਹ ਅਧੂਰਾ ਹੀ ਸੀ। ਸਾਡੇ ਬਜ਼ੁਰਗਾਂ ਦਾ ਸ਼ਾਇਦ ਉਹ ਜਿਹੜੇ ਪਲ ਸੀਗੇ ਜਿਹੜੇ ਕਿ ਉਹਨੇ ਮਾਣਦੇ ਸੀ, ਚਾਹੇ ਉਹ ਮਿਊਜ਼ਿਕ ਦੇ ਨਾਲ ਰਿਲੇਟਡ ਹੋਣ, ਚਾਹੇ ਖਬਰਾਂ ਦੇ ਨਾਲ ਰਿਲੇਟਡ ਹੋਣ ਜਾਂ ਡਾਕੂਮੈਂਟਰੀਜ਼ ਨਾਲ ਰਿਲੇਟਡ ਹੋਣ। ਦੂਰਦਰਸ਼ਨ ਜਲੰਧਰ ਦਾ ਜਦੋਂ ਨਾਂ ਆਉਂਦਾ ਆ ਤਾਂ ਸਾਨੂੰ ਆਪਣਾਪਨ ਜਿਹੜਾ ਆ ਉਹ ਲੱਗਦਾ। ਤੇ ਦੂਰਦਰਸ਼ਨ ਦੇ ਵਿੱਚ ਹੀ ਅੱਜ ਦੇ ਜਿਹੜੇ ਮਹਿਮਾਨ ਆ ਸਾਡੇ ਉਹ ਕੰਮ ਕਰਦੇ ਰਹੇ ਆ। ਬਹੁਤ ਸਾਰੇ ਉਹਨਾਂ ਨੇ ਪ੍ਰੋਗਰਾਮ ਡਰਾਮਾ ਜਿਹੜੇ ਕੀਤੇ ਆ ਤੇ ਯਾਦ ਤੁਹਾਨੂੰ ਆ ਜਾਣਾ ਜਦੋਂ ਤੁਸੀਂ ਉਹਨਾਂ ਦਾ ਚਿਹਰਾ ਜਿਹੜਾ ਦੇਖਣਾ ਆ। ਤੇ ਦੂਰਦਰਸ਼ਨ ਨੂੰ ਅੱਜ ਆਪਾਂ ਜਿਹੜਾ ਯਾਦ ਕਰਨਾ, ਦੂਰਦਰਸ਼ਨ ਜਲੰਧਰ ਨੂੰ, ਤੇ ਤੁਹਾਡੀ ਮੁਲਾਕਾਤ ਕਰਵਾਉਂਦੇ ਆ ਬਹੁਤ ਹੀ ਸਨਮਾਨਯੋਗ ਰਾਜ ਭਗਤ ਜੀ ਉਹਨਾਂ ਦੇ ਨਾਲ। ਸਤਿ ਸ੍ਰੀ ਅਕਾਲ ਰਾਜ ਭਗਤ। ਸਤਿ ਸ੍ਰੀ ਅਕਾਲ ਦਲਜੀਤ ਜੀ, ਬਹੁਤ ਬਹੁਤ ਧੰਨਵਾਦ ਜੀ। ਦਲਜੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ। ਔਰ ਦੂਸਰੇ ਨੰਬਰ 'ਤੇ ਇੰਡੋਸ ਟੀਵੀ ਜਿਹੜਾ ਕਿ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਪ੍ਰਚਲਿਤ ਹੈ, ਮੈਂ ਸਾਰੀ ਟੀਮ ਦਾ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਤੇ ਅਸੀਂ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਤਾਂ ਸੱਦਦੇ ਹੁੰਦੇ ਆ ਇੰਟਰਵਿਊਜ਼ ਕਰਨ ਦੇ ਲਈ, ਕਿਉਂਕਿ ਤੁਹਾਡੇ ਬਹੁਤ ਸਾਰੇ ਦੋਸਤੋ ਪ੍ਰੋਗਰਾਮ ਤੁਸੀਂ ਵੀ ਦੇਖੇ ਹੋਣੇ ਆ, ਬੰਗਾਂ ਦੀ ਛਣਕਾਰ, ਸੁਰਤਾਲ, ਸੁਰ ਤੇ ਤਾਲ, ਤੇ ਹੋਰ ਵੀ ਇੰਟਰਵਿਊਜ਼, ਚਾਹੇ ਉਹ ਕਾਂਗੜਾ ਘਾਟੀ ਦੀ ਜਿਹੜੀ ਡਾਕੂਮੈਂਟਰੀ ਸੀ ਬੜੀ ਮਕਬੂਲ ਹੋਈ ਆ, ਨੰਦੂ ਕਾ ਚਿਰਾਗ ਜਿਹੜਾ ਸੀਰੀਅਲ ਆ ਬੱਚਿਆਂ ਦੇ ਲਈ ਬਣਿਆ ਹੋਇਆ ਸੀ। ਬਹੁਤ ਸਾਰੇ ਅਣਗਿਣਤ ਜਿਹੜੇ ਇਹਨਾਂ ਨੇ ਕੰਮ ਜਿਹੜੇ ਕੀਤੇ ਆ। ਤੇ ਰਾਜ ਭਗਤ ਜੀ, ਕਿਉਂਕਿ ਅਸੀਂ ਤੁਹਾਨੂੰ ਜਾਣਦੇ ਹਾਂ ਦੂਰਦਰਸ਼ਨ ਦੇ ਜ਼ਰੀਏ, ਦੂਰਦਰਸ਼ਨ ਦੀਆਂ ਹੀ ਆਪਾਂ ਅੱਜ ਗੱਲਾਂ ਕਰਨੀਆਂ।
ਕਿੱਦਾਂ ਸ਼ੁਰੂਆਤ ਹੋਈ ਦੂਰਦਰਸ਼ਨ? ਦਲਜੀਤ ਜੀ, ਮੇਰੀ ਸ਼ੁਰੂਆਤ ਜਿਹੜੀ ਸੀ ਉਹ 1983 ਦੇ ਵਿੱਚ ਮੈਂ ਐਜ਼ ਏ ਡਰਾਮਾ ਆਰਟਿਸਟ ਦੂਰਦਰਸ਼ਨ 'ਚ ਐਡੀਸ਼ਨ ਕਲੀਅਰ ਕੀਤੀ ਸੀ। ਜੀ। ਜਦ ਕਿ ਉਸ ਵੇਲੇ ਦੂਰਦਰਸ਼ਨ ਦੀ ਐਡੀਸ਼ਨ ਕਲੀਅਰ ਕਰਨਾ ਬਹੁਤ ਵੱਡੀ ਗੱਲ ਸੀ। ਬਹੁਤ ਵੱਡੀ ਗੱਲ ਸੀ। ਅੱਜ ਦੇ ਦੋਸਤੋ ਜੇ ਕਹਿ ਲਓ ਕਿ ਆਈਐਸ ਆਫੀਸਰ ਤੁਸੀਂ ਬਣਨਾ ਜਾਂ ਟੈਸਟ ਕਲੀਅਰ ਕਰਨਾ ਕੋਈ ਵੀ ਪਬਲਿਕ ਕਮਿਸ਼ਨ ਦਾ, ਬਿਲਕੁਲ ਉਸੇ ਲੈਵਲ ਦਾ ਸੀ। ਤੇ ਜਦੋਂ ਮੈਂ ਐਡੀਸ਼ਨ ਕਲੀਅਰ ਕੀਤੀ 1983 ਚ, ਉਸ ਤੋਂ ਬਾਅਦ ਨਾਲ ਮੈਨੂੰ ਪਹਿਲਾ ਜਿਹੜਾ ਸੀਰੀਅਲ ਸੀ ਮਿਲਿਆ ਸੀ ਜੀ। ਸਭ ਤੋਂ ਪਹਿਲਾ ਜਿਹੜਾ ਸੀ ਸੁਪਨੇ ਤੇ ਪਰਛਾਵੇਂ। ਅੱਛਾ ਜੀ। ਔਰ ਉਹ ਜਿਹੜਾ ਪ੍ਰੋਡਿਊਸ ਕੀਤਾ ਸੀਗਾ ਉਹ ਸਾਡੇ ਉਸਤਾਦ ਜੀ ਹਰਜੀਤ ਸਿੰਘ ਭਾਜੀ ਹਣੀ ਉਹਦੇ ਪ੍ਰੋਡਿਊਸਰ ਸੀਗੇ। ਅੱਛਾ ਜੀ। ਮੇਰੀ ਜ਼ਿੰਦਗੀ ਦਾ ਸ਼ੁਰੂਆਤ ਦਾ ਪਹਿਲਾ ਪਲੇ ਸੀ ਸੁਪਨੇ ਤੇ ਪਰਛਾਵੇਂ। ਉਸ ਤੋਂ ਬਾਅਦ ਫਿਰ ਅਨੇਕਾਂ ਲੜੀਵਾਰ ਨਾਟਕ, ਗਰਦਿਸ਼, ਪੀਲੇ ਪੱਤੇ ਬੋਰਡ ਦੇ ਔਰ ਗਰਦਿਸ਼ ਔਰ ਡਾਕੂਮੈਂਟਰੀ ਇੱਕ ਬਣਾਈ ਸੀ ਰੇਲਵੇ ਘਾਟੀ ਐਕਸਪ੍ਰੈਸ, ਨੰਦੂ ਦਾ ਚਿਰਾਗ ਬੱਚਿਆਂ ਦਾ ਧਾਰਾਵਾਹਿਕ ਸੀਰੀਅਲ। ਜੀ। ਮਤਲਬ ਕਾਫੀ ਫਿਰ ਉਸ ਤੋਂ ਬਾਅਦ ਜਿਹੜਾ ਸਿਲਸਿਲਾ ਸੀ ਉਹ ਚੱਲਦਾ ਗਿਆ, ਅੱਗੇ ਚੱਲਦਾ ਰਿਹਾ। ਤੇ ਜਿੱਦਾਂ ਡਰਾਮਾ ਆ, ਡਰਾਮਾ ਕਹਿ ਲਓ ਕਿ ਜਿੱਦਾਂ ਸ਼ੇਕਸਪੀਅਰ ਕਹਿੰਦਾ ਵੀ ਦੁਨੀਆ ਹੀ ਇੱਕ ਸਟੇਜ ਆ ਤੇ ਪਲੇ ਕਰਦੇ, ਤੇ ਕਿੱਦਾਂ ਦਾ ਅਨੁਭਵ ਰਿਹਾ ਡਰਾਮੇ ਦੇ ਨਾਲ ਤੁਹਾਡਾ? ਡਰਾਮੇ ਦੇ ਵਿੱਚ ਬੇਸਿਕਲੀ ਜਿਹੜਾ ਸ਼ੌਂਕ ਹੈ ਨਾ, ਹਾਂਜੀ, ਇਹ ਬੰਦੇ ਨੂੰ ਬਹੁਤ ਅੱਗੇ ਲੈ ਜਾਂਦਾ। ਜਦੋਂ ਅਸੀਂ ਆਪਣਾ ਸਕੂਲ ਔਰ ਸਟੱਡੀ ਆਪਣੀ ਪੜ੍ਹਾਈ ਕੰਪਲੀਟ ਕੀਤੀ ਤੇ ਸਕੂਲ ਟਾਈਮ ਤੋਂ ਵੀ ਮੈਂ ਮਤਲਬ ਕਿ ਪਲੇ ਵਗੈਰਾ ਕਰਦਾ ਰਿਹਾ। ਹਾਂਜੀ ਜੀ। ਤੇ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਸੀ ਦੂਰਦਰਸ਼ਨ ਸਾਡਾ ਫਾਰਮੈਟ ਸੀਗਾ, ਇੱਥੇ ਪਹੁੰਚਣਾ ਕਿੱਦਾਂ ਪਹੁੰਚਣਾ ਜੀ, ਉਹ ਅਸੀਂ ਸਟਰਗਲ ਕੀਤਾ, ਮਿਹਨਤ ਕੀਤੀ ਔਰ ਦੂਰਦਰਸ਼ਨ ਨੇ ਵੀ ਸਾਨੂੰ ਮਤਲਬ ਕਿ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਜੋ ਵੀ ਅੱਜ ਮਤਲਬ ਉਹ ਦੂਰਦਰਸ਼ਨ ਦੀ ਹੀ ਬਦੌਲਤ ਆ ਜੀ। ਔਰ ਉਸ ਤੋਂ ਬਾਅਦ ਕੰਮ ਕਰਦਿਆਂ ਜੀ ਇੱਕ ਦਿਨ ਇਦਾਂ ਦਾ ਦਲਜੀਤ ਜੀ ਮੌਕਾ ਆਇਆ ਕਿ ਦੂਰਦਰਸ਼ਨ ਦੇ ਵਿੱਚ ਮੈਨੂੰ ਜਿਹੜੀ ਪਰਮਾਨੈਂਟ ਜੌਬ ਮਿਲ ਗਈ। ਵਾਹ, ਉਦੋਂ ਦਾ ਫਿਰ ਸੁਪਨੇ ਹੀ ਪੂਰੇ ਹੋ ਗਏ। ਹਾਂ, ਫਿਰ ਤਾਂ ਮਤਲਬ ਕਿ ਸੋਨੇ 'ਚ ਸੁਹਾਗਾ ਸੀਗਾ। ਦੂਰਦਰਸ਼ਨ 'ਚ ਪਰਮਾਨੈਂਟ ਜੌਬ ਮਿਲ ਗਈ, ਦੂਰਦਰਸ਼ਨ 'ਚ ਜੌਬ ਕੀਤੀ ਜੀ। 1999 ਦੇ ਵਿੱਚ ਮੈਨੂੰ ਸਰਕਾਰੀ ਜੌਬ ਮਿਲ ਗਈ ਸੀ। ਅੱਛਾ ਜੀ। ਔਰ ਉਸ ਤੋਂ ਬਾਅਦ ਕਾਫੀ ਅੰਦਰ ਕੰਮ ਕੀਤਾ, ਬਹੁਤ ਸਾਰੇ ਆਰਟਿਸਟਾਂ ਨਾਲ ਵੀ। ਦੈਨ ਉਸ ਤੋਂ ਬਾਅਦ 2000 ਦੇ ਵਿੱਚ ਫਿਰ ਮੈਂ ਰਿਜ਼ਾਈਨ ਕੀਤਾ ਜੀ। ਤੇ ਅੱਛਾ, ਇਹ ਰਿਜ਼ਾਈਨ ਕਰਨਾ ਕਿਉਂਕਿ ਜਿੱਦਾਂ ਤੁਸੀਂ ਹੁਣ ਦੱਸਿਆ ਕਿ ਤੁਹਾਡਾ ਤਾਂ ਟੀਚਾ ਹੀ ਇਹ ਸੀ ਕਿ ਮੈਂ ਦੂਰਦਰਸ਼ਨ ਦੇ ਨਾਲ ਜੁੜਨਾ, ਪਹਿਲਾਂ ਤਾਂ ਜੁੜਨਾ ਹੀ ਆ, ਫਿਰ ਉਸੇ ਜੌਬ ਵੀ ਮਿਲ ਗਈ, ਫਿਰ ਇਦਾਂ ਦੇ ਕਾਰਨ ਕੀ ਹੋ ਗਿਆ ਵੀ ਰਿਜ਼ਾਈਨ ਕਰ ਗਏ? ਹਾਂ, ਉਹਦਾ ਕਾਰਨ ਇਹ ਸੀ ਕਿ ਜਦੋਂ 2000 ਸਨ ਆਇਆ, ਜਿਹੜਾ ਦੂਰਦਰਸ਼ਨ ਸੀ ਨਾ ਜੀ, ਉਹਨੂੰ ਪ੍ਰਸਾਰ ਭਾਰਤੀ ਕਨਵਰਟ ਕਰਤਾ। ਅੱਛਾ। ਉਹਨਾਂ ਨੇ ਇੱਕ ਸਿਸਟਮ ਕੀਤਾ ਵੀ ਜਿਹੜਾ ਵੀ ਬੰਦਾ ਕੋਈ ਪ੍ਰੋਗਰਾਮ ਆਪਣੇ ਕਰਨਾ ਚਾਹੁੰਦਾ, ਸਲੋਟ ਲੈਣਾ ਚਾਹੁੰਦਾ ਦੂਰਦਰਸ਼ਨ ਤੋਂ, ਹਾਂਜੀ, ਉਹ ਆਪਣਾ ਰਿਜ਼ਾਈਨ ਕਰਕੇ ਲੈ ਸਕਦਾ। ਅੱਛਾ ਜੀ, ਠੀਕ ਹੈ। ਜਾਨੀ ਆਪਣੇ ਪ੍ਰੋਡਿਊਸ ਕਰੇ ਪ੍ਰੋਗਰਾਮ, ਅਸੀਂ ਪ੍ਰੋਡਿਊਸ ਕਰੇ। ਹਾਂਜੀ, ਠੀਕ ਹੈ ਨਾ। ਅੱਛਾ ਜੀ। ਤੇ ਉਹ ਸੈਲਰੀ ਨਹੀਂ ਸੀ ਮਿਲਦੀ ਮਤਲਬ ਕਿ, ਲੇਕਿਨ ਉਹ ਅਲੱਗ ਇੱਕ ਫਾਰਮੈਟ ਸੀਗਾ ਜੀ। ਉਹ ਸਾਨੂੰ ਉਹਦੇ 'ਚ ਇਹ ਲੱਗਾ ਵੀ ਮਤਲਬ ਕਿ ਸਾਡੇ ਲਈ ਇਹ ਬਹੁਤ ਅੱਛਾ ਫਾਰਮੈਟ ਆ। ਤੇ ਜਦੋਂ ਅਸੀਂ ਪ੍ਰੋਗਰਾਮ ਮੈਂ ਸ਼ੁਰੂ ਕੀਤੇ ਉਸ ਤੋਂ ਬਾਅਦ ਐਜ਼ ਏ ਪ੍ਰੋਡਿਊਸਰ ਜੀ, ਸਭ ਤੋਂ ਪਹਿਲਾਂ ਜਿਹੜਾ ਮੇਰਾ ਪ੍ਰੋਗਰਾਮ ਸੀਗਾ ਉਹ ਸੀਗਾ ਯਾਰਾਂ ਨਾਲ ਬਹਾਰਾਂ। ਅੱਛਾ ਜੀ। ਔਰ ਦੂਰਦਰਸ਼ਨ ਦੇ ਇਤਿਹਾਸ ਦੇ ਵਿੱਚ ਉਹ 102 ਐਪੀਸੋਡ ਮੈਂ ਚਲਾਏ। ਅੱਛਾ ਜੀ, ਠੀਕ ਹੈ। ਬਹੁਤ ਲੰਬਾ ਸਮਾਂ ਚੱਲੇ ਜੀ, ਜਿਹਦਾ ਅੱਜ ਵੀ ਰਿਕਾਰਡ ਜਿਹੜਾ ਦੂਰਦਰਸ਼ਨ ਦੇ ਵਿੱਚ ਪਿਆ ਜੀ। 2 ਸਾਲ ਚੱਲਦਾ ਰਿਹਾ ਕਿਉਂਕਿ ਦੂਰਦਰਸ਼ਨ ਦੇ ਵਿੱਚ ਇੱਕ ਚੀਜ਼ ਹੈ ਕਿ ਉੱਥੇ ਜਿਹੜਾ ਵੀ ਕੰਮ ਹੁੰਦਾ ਜੈਨੂਇਨ ਹੁੰਦਾ ਜੀ, ਔਰ ਉਹਦਾ ਪੂਰਾ ਲਿਖਤ ਪੜਤ ਹੁੰਦੀ ਉੱਤੇ ਪਈ, ਜ਼ਬਾਨੀ ਤੁਸੀਂ ਕੁਝ ਨਹੀਂ ਕਹਿ ਸਕਦੇ ਜੀ। ਜੀ, ਉਹ 'ਚ ਸਕਸੈਸ ਹੋਏ। ਦੈਨ ਉਸ ਤੋਂ ਬਾਅਦ ਪ੍ਰੋਗਰਾਮ ਦੂਸਰਾ ਸ਼ੁਰੂ ਕੀਤਾ। ਬਾਕੀ ਮੈਂ ਤੁਹਾਨੂੰ ਦੱਸ ਚੁੱਕਾ ਵੀ ਕਾਫੀ ਜ਼ਿਆਦਾ ਪ੍ਰੋਗਰਾਮ ਜਿਹੜੇ ਆ ਮੈਂ ਨਹੀਂ, ਅਸੀਂ ਦੇਖਦੇ ਰਹੇ ਆ ਤੁਹਾਨੂੰ ਇੱਥੇ ਜਦੋਂ ਤੁਸੀਂ ਆਏ ਵੀ ਸਟੂਡੀਓ ਤੇ, ਸਾਡੇ ਸਾਥੀ ਕਹਿੰਦੇ ਸੀ ਵੀ ਇਹਨਾਂ ਨੂੰ ਤਾਂ ਅਸੀਂ ਦੇਖਦੇ ਰਹੇ ਆ ਬੰਗਾ ਦੀ ਛਣਕਾਰ ਦੇ ਪ੍ਰੋਗਰਾਮ ਦੇ ਵਿੱਚ ਵੀ। ਤੇ ਇੰਟਰਵਿਊਜ਼ ਤੁਹਾਡਾ ਫਾਰਮੈਟ ਇੰਟਰਵਿਊਜ਼ ਵੀ ਰਿਹਾ। ਵੈਸੇ ਤੁਸੀਂ ਇੱਥੇ ਦੇ ਜਿਹੜੇ ਗਾਇਕ ਆ ਉਹਨਾਂ ਨੂੰ ਇੰਟਰੋਡਿਊਸ ਬਹੁਤ ਕੀਤਾ ਜ਼ਿਆਦਾ, ਤੇ ਇੱਧਰ ਨੂੰ ਵੀ ਜਿੱਦਾਂ ਤੁਸੀਂ ਡਰਾਮੇ ਦੇ ਨਾਲ ਸੀਗੇ ਤੇ ਬਾਅਦ ਦੇ ਵਿੱਚ ਇੱਕਦਮ ਹੀ ਤੁਸੀਂ ਗਾਇਕੀ ਵੱਲ ਨੂੰ ਵੀ ਉਹਨਾਂ ਦੇ ਨਾਲ ਤਾਲਮੇਲ ਕਰਨਾ, ਉਹਦੇ ਵਿੱਚ ਸਮੱਸਿਆ ਤਾਂ ਨਹੀਂ ਆਈ? ਨਹੀਂ, ਜਿਹੜਾ ਇੱਕ ਆਰਟਿਸਟ ਹੁੰਦਾ ਨਾ ਉਹਨੂੰ ਕੋਈ ਸਮੱਸਿਆ ਨਹੀਂ ਆਉਂਦੀ। ਜਦੋਂ ਇੱਕ ਆਦਮੀ ਬਣ ਜਾਂਦਾ ਨਾ ਮਤਲਬ ਐਕਟਰ, ਡਾਇਰੈਕਟਰ, ਪ੍ਰੋਡਿਊਸਰ, ਰਾਈਟਰ, ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ। ਜਦੋਂ ਮੈਂ ਪ੍ਰੋਗਰਾਮ ਸ਼ੁਰੂ ਕੀਤਾ ਦਿਲ ਦੀਆਂ ਗੱਲਾਂ ਜੀ, ਉਹ ਇੰਟਰਵਿਊ ਬੇਸਡ ਪ੍ਰੋਗਰਾਮ ਸੀਗਾ ਜੀ, ਔਰ ਉਹ ਵੀ ਜਿਹੜਾ ਮੇਰਾ ਪ੍ਰੋਗਰਾਮ ਸੀ ਮਤਲਬ ਕਿ 102 ਹਫ਼ਤੇ ਚਲਾਇਆ ਦੂਰਦਰਸ਼ਨ ਦੇ ਵਿੱਚ। ਅੱਛਾ ਜੀ, ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਹੈ ਜੀ। ਔਰ ਉਹਦੇ ਵਿੱਚ ਜਿੰਨੇ ਵੀ ਪੰਜਾਬ ਦੇ ਕਲਾਕਾਰ ਸੀਗੇ, ਮਨਮੋਹਨ ਵਾਰਿਸ ਭਾਜੀ ਹੋਣੀ, ਹੰਸ ਭਾਜੀ ਹੋਣੀ, ਜਾਂ ਸਰਬਜੀਤ ਚੀਮਾ ਭਾਜੀ ਹੋਣੀ, ਔਰ ਸੁਰਿੰਦਰ ਚਿੰਦਾ ਜੀ,
ਮਤਲਬ ਮੈਂ ਕਿਹਦਾ ਨਾਂ ਲਵਾਂ, ਮਤਲਬ ਕਿ ਜਿਹੜੇ ਉਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਸ਼ਿਰਕਤ ਨਹੀਂ ਕੀਤੀ। ਜੀ, ਤੇ ਜਿੱਦਾਂ ਤੁਸੀਂ ਦੱਸਿਆ ਵੀ ਦੂਰਦਰਸ਼ਨ ਦੇ ਉੱਤੇ ਇਹ ਤਾਂ ਆਉਣਾ ਹੀ ਬਹੁਤ ਵੱਡੀ ਗੱਲ ਸੀ। ਅਸੀਂ ਤਾਂ ਕਈ ਵਾਰੀ ਕੀ ਹੁੰਦਾ ਸੀ, ਸਾਡੇ ਰਿਸ਼ਤੇਦਾਰ ਉੱਥੇ ਕੰਮ ਕਰਦੇ ਹੁੰਦੇ ਸੀ, ਅਸੀਂ ਤਾਂ ਉਹਨਾਂ ਦਾ ਨਾਂ ਪੜ੍ਹ ਕੇ ਖੁਸ਼ ਹੋ ਜਾਂਦੇ ਹੁੰਦੇ ਸੀ ਜਦੋਂ ਸੀਰੀਅਲ ਦੇ ਪਿੱਛੇ ਆਉਂਦਾ ਹੁੰਦਾ ਸੀ ਬਈ ਬਿਹਾਈਂਡ ਦਾ ਸੀਨ ਕੌਣ ਕੰਮ ਕਰਦਾ। ਜੀ, ਜਦੋਂ ਤੁਸੀਂ ਇੱਦਾਂ ਆਏ ਸੀ ਤੇ ਕਿੱਦਾਂ ਦਾ ਰਿਸਪੌਂਸ ਰਿਹਾ ਵੀ, ਜਾਣੀ ਕੋਈ ਅੱਜ ਵੀ ਤੁਹਾਨੂੰ ਦੇਖਿਆ ਇੱਦਾਂ ਦਾ ਕੋਈ ਐਕਸਪੀਰੀਅੰਸ ਹੈਗਾ ਤੁਹਾਡਾ? ਬਿਲਕੁਲ। ਜਦੋਂ ਮੈਂ ਪਹਿਲੀ ਵਾਰੀ ਦੂਰਦਰਸ਼ਨ 'ਚ ਐਜ਼ ਏ ਐਕਟਰ ਆਇਆ ਸੀਗਾ, ਹਾਂਜੀ, ਜਦੋਂ ਮੇਰਾ ਪਲੇ ਆਇਆ ਸੀ ਸੁਪਨੇ ਤੇ ਪਰਛਾਵੇਂ, ਰਾਤ ਨੂੰ ਜਦੋਂ ਟੈਲੀਕਾਸਟ ਹੋਇਆ ਸੀ, ਸਵੇਰੇ ਜਦੋਂ ਮੈਂ ਘੁੰਮ ਰਿਹਾ ਸੀ ਨਾ ਆਪਣੇ ਏਰੀਏ ਦੇ ਵਿੱਚ ਜਾਂ ਆਪਣੇ ਸ਼ਹਿਰ 'ਚ, ਤੇ ਲੋਕ ਦੂਰੋਂ ਉਂਗਲ ਖੜੀ ਕਰਕੇ ਕਹਿੰਦੇ ਸੀ ਯਾਰ ਇਹ ਬੰਦਾ ਰਾਤੀ ਟੀਵੀ 'ਚ ਦੇਖਿਆ। ਵਾਹ। ਮਤਲਬ ਪਿੱਛੇ ਲੋਕੀ ਆ ਰਹੇ ਸੀਗੇ, ਯਾਰ ਇਹ ਬੰਦਾ ਰਾਤੀ ਟੀਵੀ 'ਚ ਦੇਖਿਆ ਸੀ। ਮਤਲਬ ਦੂਰਦਰਸ਼ਨ ਦੀ ਇੰਨੀ ਕਿ ਜ਼ਿਆਦਾ ਅਹਿਮੀਅਤ ਸੀ। ਔਰ ਉਹਦੇ 'ਚ ਜਿਹੜਾ ਵੀ ਰਾਤ ਨੂੰ ਕੋਈ ਬੰਦਾ ਆ ਜਾਂਦਾ ਸੀ ਨਾ, ਤੇ ਉਹ ਸਵੇਰੇ ਪ੍ਰਚਲਿਤ ਹੋ ਜਾਂਦਾ ਸੀ, ਉਹਦੀ ਪਬਲਿਸਿਟੀ ਹੋ ਜਾਂਦੀ ਸੀ। ਤੁਸੀਂ ਹਿਸਟਰੀ ਫੋਲ ਕੇ ਦੇਖ ਲਓ, ਜਿੰਨੇ ਵੀ ਮਤਲਬ ਕਿ ਪੰਜਾਬ ਦੇ ਫੇਮਸ ਆਰਟਿਸਟ ਹੋਏ ਆ, ਮੈਂ ਹੁਣ ਕਿਹਦਾ ਨਾਂ ਲੈ ਸਕਦਾ ਨਾ, ਤੁਸੀਂ ਲੈ ਲਓ, ਗੱਲ ਵੱਖਰੀ ਹੈ। ਸਾਰੇ ਦੂਰਦਰਸ਼ਨ ਤੋਂ ਨਿਕਲੇ ਆ। ਜੀ ਬਿਲਕੁਲ। ਦਲਜੀਤ ਜੀ, ਕੋਈ ਸਿੰਗਰ ਕਹਿ ਦੇ ਕਿ ਮੈਂ ਦੂਰਦਰਸ਼ਨ ਤੋਂ ਇਲਾਵਾ ਕਿਤੇ ਨਿਕਲਿਆ ਚੈਨਲ, ਬਿਲਕੁਲ। ਸ਼ੁਰੂਆਤ ਉਹਦੇ ਜਿਹੜੀ ਹੈ ਉਹ ਦੂਰਦਰਸ਼ਨ ਤੋਂ ਹੀ ਹੋਈ ਹੈ। ਜੀ, ਦੂਰਦਰਸ਼ਨ ਜਿਹੜਾ ਇੱਕ ਥੰਮ ਸੀ, ਸ਼ੁਰੂਆਤ ਉੱਥੋਂ ਸੀ। ਫਿਰ ਇਸੇ ਤਰ੍ਹਾਂ ਹੀ ਆਪਣਾ ਸਿਲਸਿਲਾ ਚੱਲਦਾ ਗਿਆ, ਅਸੀਂ ਆਪਣੇ ਕੰਮ ਕਰਦੇ ਰਹੇ ਦੂਰਦਰਸ਼ਨ ਦੇ ਨਾਲ। ਫਿਰ ਪ੍ਰੋਗਰਾਮ ਚਲਾਏ, ਸੁਰ ਸੰਗਮ, ਵੰਗਾਂ ਦੀ ਸ਼ਨਕਾਰ, ਹੋਰ ਕਾਫੀ ਪ੍ਰੋਗਰਾਮ ਆ, ਢੋਲ ਧਮਾਕਾ ਚਲਾਇਆ, ਸੁਰਤਲ ਪ੍ਰੋਗਰਾਮ ਮੇਰਾ ਹੁਣ ਵੀ ਚੱਲਦਾ ਪਿਆ ਪ੍ਰੈਜ਼ੈਂਟ। ਇਹ ਜਿੰਨੇ ਵੀ ਮੈਂ ਪ੍ਰੋਗਰਾਮਸ ਦੇ ਨਾਮ ਲੈ ਰਿਹਾ ਤੁਹਾਡੇ ਕੋਲ, ਇਹ ਸਾਰੇ ਹੀ ਮਤਲਬ ਕਿ 52 ਤੋਂ ਘੱਟ ਕੋਈ ਐਪੀਸੋਡ ਨਹੀਂ। 52, 102, 52, 102, ਮਤਲਬ 20, 22, 2 ਐਂਡ 24 24 ਸਾਲ ਤੋਂ ਮੈਂ ਰੈਗੂਲਰ ਜਿਹੜੇ ਪ੍ਰੋਗਰਾਮ ਹੈ ਐਜ਼ ਏ ਪ੍ਰੋਡਿਊਸਰ ਦੂਰਦਰਸ਼ਨ ਤੇ ਐਜ਼ ਏ ਪ੍ਰੋਡਿਊਸਰ ਦਿੰਦੇ ਰਹਿੰਦੇ। ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡਾ ਟੀਚਾ ਸੀਗਾ ਵੀ ਦੂਰਦਰਸ਼ਨ ਦੇ ਉੱਤੇ ਪਹੁੰਚਣਾ, ਕਲਾਕਾਰਾਂ ਦਾ ਵੀ ਇਹੀ ਟੀਚਾ ਸੀ। ਤੇ ਕਲਾਕਾਰ ਜਿਹੜੇ ਆ, ਜਾਂ ਕਹਿ ਲਓ ਵੀ ਇੱਕ ਜਿਹੜਾ ਅੱਜ ਸੱਭਿਆਚਾਰ ਆ ਸਾਡਾ, ਸੱਭਿਆਚਾਰ ਨੂੰ ਅੱਗੇ ਵਧਾਉਣ ਦੇ ਵਿੱਚ ਦੂਰਦਰਸ਼ਨ ਦਾ ਬਹੁਤ ਵੱਡਾ ਯੋਗਦਾਨ ਰਿਹਾ। ਪਰ ਕਈ ਵਾਰੀ ਦਿਲ ਵੀ ਦੁਖਦਾ ਵੀ ਅੱਜ ਕੱਲ੍ਹ ਦਾ ਜਿੱਦਾਂ ਮਾਹੌਲ ਜਿਹੜਾ ਬਣ ਗਿਆ, ਦੂਰਦਰਸ਼ਨ ਥੋੜਾ ਜਿਹਾ ਪਿੱਛੇ ਰਹਿ ਗਿਆ। ਕੀ ਮੰਨਦੇ ਹੋ ਤੁਸੀਂ ਇਸ ਗੱਲ 'ਚ? ਉਹਦਾ ਦਲਜੀਤ ਜੀ ਦੋ ਕਾਰਨ ਆ। ਕਾਰਨ ਕੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਆਇਆ ਨਾ, ਸੋਸ਼ਲ ਮੀਡੀਆ ਦੇ ਉੱਤੇ ਸਭ ਓਪਨ ਚੱਲਦਾ ਪਿਆ। ਤੁਸੀਂ ਅੱਜ ਵੀ ਦੂਰਦਰਸ਼ਨ ਦਾ ਕੋਈ ਪ੍ਰੋਗਰਾਮ ਦੇਖ ਲਓ ਜੀ, ਉਹ ਸੱਭਿਆਚਾਰ ਦੇ ਨਾਲ ਰਿਲੇਟਡ ਹੋਏਗਾ। ਤੁਸੀਂ ਅੱਜ ਵੀ ਦੂਰਦਰਸ਼ਨ ਦਾ ਕੋਈ ਜਿਹੜਾ ਗਾਣਾ ਨਾ, ਤੁਸੀਂ ਪੁਰਾਣਾ ਕੋਈ ਵੀ ਜਦੋਂ ਕੋਈ ਚੱਲਦਾ ਸ਼ਾਮ ਨੂੰ ਜੀ, ਉਹ ਤੁਸੀਂ ਆਪਣੇ ਪਰਿਵਾਰ 'ਚ ਬੈਠ ਕੇ ਦੇਖ ਸਕਦੇ ਹੋ ਅੱਜ ਵੀ। ਹਾਂਜੀ। ਔਰ ਜਿਹੜੇ ਬਾਕੀ ਜੋ ਚੱਲਦਾ ਪਿਆ ਅੱਜ ਕੱਲ੍ਹ, ਉਹਦੇ ਬਾਰੇ ਆਪਾਂ ਜ਼ਿਆਦਾ ਨਹੀਂ ਕਹਿ ਸਕਦੇ, ਕਿਉਂਕਿ ਸਾਨੂੰ ਕੋਈ ਰਾਈਟ ਨਹੀਂ ਹੈਗਾ ਅਸੀਂ ਕਿਸੇ ਸਿੰਗਰ ਬਾਰੇ ਕਹੀਏ, ਉਹਨਾਂ ਦਾ ਆਪਣਾ ਪੇਸ਼ਾ ਹੈ, ਪ੍ਰੋਫੈਸ਼ਨ ਆ। ਲੇਕਿਨ ਜੇ ਦੂਰਦਰਸ਼ਨ ਦੀ ਗੱਲ ਕਰੀਏ, ਦੂਰਦਰਸ਼ਨ ਅੱਜ ਵੀ ਉਸੇ ਤਰ੍ਹਾਂ ਹੀ ਚੱਲਦਾ ਪਿਆ। ਦੂਰਦਰਸ਼ਨ ਦੀ ਅੱਜ ਵੀ ਜਿਹੜੀ ਪਿੰਡਾਂ 'ਚ TRP ਹੈ, ਔਰ ਉਹਦੀ ਵੈਲਿਊ ਉੱਥੇ ਬਰਕਰਾਰ ਆ। ਜਾਂ ਇਦਾਂ ਕਹਿ ਲਓ ਵੀ ਦੂਰਦਰਸ਼ਨ ਪਿੰਡਾਂ ਦੇ ਲੋਕਾਂ ਦਾ ਹੀ ਇੱਕ ਜਰੀਆ ਜਿਹੜਾ ਬਣਿਆ, ਤੇ ਅੱਜ ਵੀ ਉਹਨਾਂ ਲੋਕਾਂ ਦੇ ਵਿੱਚ ਪੂਰਾ ਮਕਬੂਲ ਆ। ਕਿ ਅੱਜ ਵੀ 7:15 ਵਾਲੀਆਂ, 5:15 ਵਾਲੀਆਂ ਜਿਹੜੀਆਂ ਖਬਰਾਂ ਆ, ਅੱਜ ਵੀ ਲੋਕੀ ਸੁਣਦੇ ਆ ਜੀ, ਅੱਜ ਵੀ ਸੁਣਦੇ ਆ। ਸ਼ਹਿਰਾਂ ਦੀ ਗੱਲ ਨਹੀਂ ਮੈਂ ਕਰਦਾ। ਹਾਂਜੀ, ਠੀਕ ਹੈ, ਕਿਉਂਕਿ ਸੱਚ ਬੋਲਣਾ ਚੈਨਲ ਤੇ ਬੈਠੇ ਆ। ਹਾਂਜੀ, ਸ਼ਹਿਰਾਂ ਦੀ ਮੈਂ ਗੱਲ ਨਹੀਂ ਕਰਦਾ। ਸ਼ਹਿਰਾਂ 'ਚ ਕੁਛ ਨਹੀਂ ਕਿਹਾ ਜਾ ਸਕਦਾ, ਲੋਕ ਬਹੁਤ ਐਡਵਾਂਸ ਆ, ਚੈਨਲ ਬਹੁਤ ਆ, ਫੇਸਬੁੱਕ, YouTube, ਇਹ ਉਹ ਲੋਕੀ ਦੇਖੀ ਜਾਂਦੇ ਆ। ਲੇਕਿਨ ਪਿੰਡਾਂ 'ਚ ਅੱਜ ਵੀ ਜਿਹੜੇ ਸਮਾਚਾਰ ਆ ਨਾ, ਉਹ ਲੋਕ ਦੂਰਦਰਸ਼ਨ ਦੇ ਹੀ ਸੁਣਦੇ ਆ। ਘੱਟੋ ਘੱਟ ਅੱਜ ਵੀ ਇਤਫਾਕ ਤਾਂ ਹੈ ਵੀ ਇਹਨੀ ਸੱਚੀ ਖਬਰ ਦੇਣੀ ਹੈ, ਨਹੀਂ ਤਾਂ ਜਿੱਦਾਂ ਦਾ ਅੱਜ ਕੱਲ੍ਹ ਮੀਡੀਆ ਹੋ ਗਿਆ। ਬਿਲਕੁਲ, ਦੂਰਦਰਸ਼ਨ ਤੇ ਜਿਹੜੀ ਵੀ ਖਬਰ ਆਏਗੀ ਜੀ, ਉਹ ਤੋੜ ਨਿਚੋੜ ਕੇ ਸਰਚ ਕਰਕੇ ਆਏਗੀ, ਉਹ ਜੈਨੂਇਨ ਹੋਏਗੀ ਖਬਰ, ਉਹ 'ਚ ਕੋਈ ਗਲਤ ਦੋ ਰਹਿਮਾ ਨਹੀਂ ਹੋਣਗੀ ਜੀ। ਤੇ ਜਦੋਂ ਤੁਸੀਂ 1983 ਦੇ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ, ਕਿੱਦਾਂ ਦੇ ਦਿਨ ਸੀ? ਕਿੰਨਾ ਕੁ ਸਟਾਫ ਹੁੰਦਾ ਸੀ? ਕਿਉਂਕਿ ਉਸ ਵੇਲੇ ਤਾਂ ਮੈਨੂੰ ਵੀ 2-4 ਵਾਰ ਜਾਣ ਦਾ ਮੌਕਾ ਮਿਲਿਆ। ਬੜਾ ਅੰਦਰਲਾ ਜਾਨੀ ਮਾਹੌਲ ਹੀ ਕੁਛ ਹੋਰ ਹੁੰਦਾ ਸੀ ਵੀ ਬੰਦਾ ਬਾਹਰ ਖੜਾ ਸੋਚਦਾ ਹੁੰਦਾ ਸੀ ਵੀ ਮੈਂ ਐਂਟਰੀ ਹੋ ਜਾਵਾਂ ਇਹਦੇ ਅੰਦਰ। ਬਿਲਕੁਲ। ਤੇ ਕਿੱਦਾਂ ਦਾ ਉਦੋਂ ਫੀਲਿੰਗ ਆਉਂਦੀ ਹੁੰਦੀ ਸੀ? ਦੇਖੋ ਜੀ, ਦੂਰਦਰਸ਼ਨ ਦੇ ਵਿੱਚ ਤਾਂ ਇਹ ਸੀਗਾ ਕਿ ਉਦੋਂ ਘੱਟੋ ਘੱਟ ਮਤਲਬ ਕਿ 350-400 ਦਾ ਸਟਾਫ ਸੀਗਾ ਟੋਟਲ। ਔਰ ਉਹਦੇ ਵਿੱਚ ਉਸ ਵੇਲੇ ਇੰਨੇ ਕੁ ਸੀਰੀਅਲ ਚੱਲਦੇ ਸੀ ਦੂਰਦਰਸ਼ਨ ਦੇ ਵਿੱਚ ਕਿ ਉੱਥੇ ਮੇਲਾ ਲੱਗਾ ਰਹਿੰਦਾ ਹੁੰਦਾ ਸੀਗਾ ਜੀ। ਦੂਰਦਰਸ਼ਨ ਦੀ ਐਂਟਰੀ ਕਰਨੀ ਹੀ ਬਹੁਤ ਵੱਡੀ ਗੱਲ ਸੀ ਜੀ ਉਸ ਟਾਈਮ ਦੇ ਜੇ ਹਿਸਾਬ ਨਾਲ ਜਾਈਏ ਜੀ। ਤੇ ਇਸ ਕਰਕੇ ਦੂਰਦਰਸ਼ਨ ਦਾ ਜੋ ਵੀ ਅੱਜ ਹੈਗਾ ਸਿਲਸਿਲਾ ਜਾਂ ਉਹਦੀ ਜਿਹੜੀ ਅਹਿਮੀਅਤ ਆ ਜੀ, ਉਹ ਵੈਸੇ ਹੀ ਹੈ, ਕੋਈ ਬਹੁਤਾ ਫਰਕ ਨਹੀਂ ਪਿਆ ਉਹਨੂੰ ਜੀ। ਕਿਉਂਕਿ ਦੂਰਦਰਸ਼ਨ ਨੇ ਕੋਈ ਵੀ ਜਿਹੜੀ ਵਲਗਰ ਚੀਜ਼ ਨਹੀਂ ਦਿਖਾਣੀ ਪਹਿਲੇ ਨੰਬਰ ਤੇ। ਅਸੀਂ ਦੂਰਦਰਸ਼ਨ 'ਚ ਅੱਜ ਵੀ ਜਿਹੜੇ ਪ੍ਰੋਗਰਾਮ ਟੈਲੀਕਾਸਟ ਕਰਦੇ ਆ ਨਾ, ਉਹਦੇ ਵਿੱਚ
ਕੋਈ ਵੀ ਜਿਹੜੀ ਇਦਾਂ ਦੀ ਚੀਜ਼ ਅਸੀਂ ਨਹੀਂ ਦਿਖਾ ਸਕਦੇ, ਵਾਇਲੈਂਸ ਨਹੀਂ ਦਿਖਾ ਸਕਦੇ ਅਸੀਂ। ਜੀ ਮਤਲਬ ਕਿ ਸਭ ਤੋਂ ਪਹਿਲੀ ਗੱਲ ਹੈ ਕਿ ਅਸੀਂ ਕੋਈ ਵੀ Song ਵਾਇਲੈਂਸ ਵਾਲਾ ਨਹੀਂ ਦਿਖਾ ਸਕਦੇ ਅੱਜ ਵੀ। ਜੀ ਤੇ ਦੂਰਦਰਸ਼ਨ ਦੇ ਇੱਕ ਆਪਣਾ ਜਿਹੜਾ ਮਤਲਬ ਕਿ ਰੁਤਬਾ ਵਾ। ਇੱਥੇ ਚਲੋ ਜਾਂ ਕਹਿ ਲਓ ਵੀ ਬਹੁਤ ਵੱਡੀ ਬਹਿਸ ਵੀ ਚੱਲਦੀ, ਚਾਹੇ ਉਹ ਸੋਸ਼ਲ ਮੀਡੀਆ ਦੇ ਉੱਤੇ ਜਾਂ ਬੈਠੇ ਵੀ ਸਾਡੇ ਜੀ ਮਾਰ ਧਾੜ ਦੇ ਜਿਹੜੇ ਵਿਸ਼ੇ ਆ ਉਹ ਗੀਤਾਂ ਦੇ ਵਿੱਚ ਆ ਚੁੱਕੇ ਆ, ਜਾਂ ਅਸ਼ਲੀਲਤਾ ਬਹੁਤ ਜ਼ਿਆਦਾ ਗੀਤਾਂ ਦੇ ਵਿੱਚ ਆ ਚੁੱਕੀ ਆ। ਤੇ ਇੱਕ ਪਾਸੇ ਦੂਰਦਰਸ਼ਨ ਹੈ ਜਿਹੜਾ ਅੱਜ ਵੀ ਸੈਂਸਰ ਕਰ ਰਿਹਾ, ਯਾਨੀ ਕਹਿਣ ਦਾ ਮਤਲਬ ਇਹ ਹੈ ਵੀ ਅੱਜ ਵੀ ਸੈਂਸਰ ਹੁੰਦੇ ਆ ਪ੍ਰੋਗਰਾਮ। ਦੂਜੇ ਪਾਸੇ ਮੀਡੀਆ ਦੇ ਉੱਤੇ ਸੈਂਸਰ ਕੋਈ ਨਹੀਂ। ਫਿਰ ਅੱਜ ਵੀ ਲੋਕਾਂ ਦਾ ਇੱਕ ਪਾਸੇ ਗੱਲਾਂ ਤਾਂ ਜ਼ਰੂਰ ਕਰਦੇ ਆ ਵੀ ਇਦਾਂ ਹੋਣਾ ਚਾਹੀਦਾ, ਇਦਾਂ ਹੋਣਾ ਚਾਹੀਦਾ, ਪਰ ਪ੍ਰਮੋਟ ਨਹੀਂ ਕੀਤਾ ਜਾਂਦਾ ਦੂਰਦਰਸ਼ਨ ਨੂੰ। ਇਹ ਕੀ ਕਮੀ ਆ? ਫਿਰ ਲੋਕਾਂ ਦੇ ਵਿੱਚ ਇਹ ਕਮੀ ਆ? ਨਹੀਂ ਦੇਖੋ, ਪਬਲਿਕ ਵੀ ਜਿਹੜੀ ਹੈ ਨਾ, ਲੋਕਾਂ ਦੇ ਵਿੱਚ ਵੀ ਥੋੜਾ ਜਿਹਾ ਜੀ ਉਹ ਅੰਤਰ ਆ ਗਿਆ ਜੀ, ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਆ ਨਾ, ਉਹਨੂੰ ਤੁਸੀਂ ਜ਼ਿਆਦਾ ਅਪਰੋਚ ਨਹੀਂ ਕਰ ਸਕਦੇ ਜੀ। ਤੁਸੀਂ ਅੱਜ ਦੇਖੋ ਗੁਰਦਾਸ ਭਾਜੀ ਦੇ ਗਾਣੇ ਸੁਣੋ, ਹਰਭਜਨ ਮਾਨ ਜੀ ਦੇ ਗਾਣੇ ਸੁਣੋ ਜੀ, ਹੰਸ ਭਾਜੀ ਦੇ ਸੁਣੋ, ਵਾਰਸ ਭਾਜੀ ਦੇ ਸੁਣੋ ਗਾਣੇ, ਤੁਹਾਨੂੰ ਕਿਤੇ ਲੱਗਦੀ ਗੱਲ ਉਦਾਂ ਦੀ? ਅੱਜ ਵੀ ਬੈਠ ਕੇ ਸੁਣ ਲਓ ਤੇ ਉਹ ਪੁਰਾਣੇ ਨਹੀਂ ਹੁੰਦੇ ਗੀਤ। ਹਾਂਜੀ, ਪੁਰਾਣੇ ਨਹੀਂ ਹੁੰਦੇ, ਔਰ ਫੈਮਿਲੀ 'ਚ ਬੈਠ ਕੇ ਤੁਸੀਂ ਉਹਦਾ ਇੰਜੋਏ ਕਰ ਸਕਦੇ ਹੋ ਜੀ, ਅੱਜ ਵੀ ਕਰ ਸਕਦੇ ਹੋ। ਜਿਹੜੀ ਨਵੀਂ ਚੀਜ਼ ਆ ਗਈ ਹੈ ਮਤਲਬ ਕਿ ਐਕਸਪੋਜ਼ ਕਰਨਾ ਜੀ, ਐਕਸਪੋਜ਼ ਕਰਨਾ। ਕੋਈ ਗਾਣਾ ਚੱਲਦਾ ਪਿਆ, ਤੁਸੀਂ ਆਪਣੀ ਫੈਮਿਲੀ 'ਚ ਬੈਠੇ ਹੋ, ਬਿਲਕੁਲ, ਉੱਥੇ ਜਦੋਂ ਕੋਈ ਚੀਜ਼ ਤੁਸੀਂ ਦੇਖਦੇ ਹੋ ਤੇ ਉਹ ਠੀਕ ਨਹੀਂ ਲੱਗਦੀ ਕਿਸੇ ਨੂੰ ਵੀ। ਕਿਸੇ ਨੂੰ ਉਸ ਵੇਲੇ ਫਿਰ ਕੀ ਹੁੰਦਾ, ਫੈਮਿਲੀ 'ਚ ਇੱਕ ਦੂਜੇ ਨੂੰ ਹਿਚਕਦੇ ਆ ਯਾਰ, ਹਿਚਕਦੇ ਵੀ ਆ ਤੇ ਸਮਾਜ ਦੇ ਉੱਤੇ ਗਲਤ ਅਸਰ ਪੈਂਦਾ। ਸਮਾਜ ਤੇ ਉਹਦਾ ਗਲਤ ਅਸਰ, ਉਹਦਾ ਘੱਟੋ ਘੱਟ ਕੀ ਆਪਣੀ ਜਿਹੜੀ ਕਹਿ ਲਓ ਵੀ ਆਪਣੀ ਇੱਜ਼ਤ ਹੀ ਗਵਾਉਣੀ ਦੀ ਗੱਲ ਹੋ ਜਾਂਦੀ ਆ। ਕਿਉਂਕਿ ਅਸੀਂ ਤਾਂ ਦਲਜੀਤ ਜੀ ਜਿੰਨਾ ਕੁ ਵੀ ਕੰਮ ਕੀਤਾ ਹੁਣ ਤੱਕ ਜੀ, ਜਿੰਨਾ ਵੀ ਸਾਰਾ ਜਿਹੜਾ ਕੰਮ ਕੀਤਾ ਨਾ ਨਿਚੋੜ ਕੇ ਕੀਤਾ। ਔਰ ਅੱਜ ਵੀ ਅਸੀਂ ਜਿਹੜੇ ਮਤਲਬ ਕਿ ਗੀਤ ਪੁਰਾਣੇ ਆ ਉਹਨਾਂ ਨੂੰ ਸੁਣਦੇ ਆ, ਅੱਛੀ ਗਾਇਕੀ ਨੂੰ ਸੁਣਦੇ ਆ ਅੱਜ ਵੀ। ਔਰ ਅਸੀਂ ਗਾਂ ਵੀ ਜਿਹਨੂੰ ਕਹਿੰਦੇ ਆ, ਜਿਹੜੇ ਵੀ ਕੋਈ ਸੱਜਣ ਬੇਲੀ ਮਿਲਦੇ ਉਹਨੂੰ ਕਹਿੰਦੇ ਯਾਰ ਅੱਛਾ ਸੁਣੋ, ਅੱਛਾ ਗਾਓ ਜੀ। ਸਿੰਗਰ ਤਾਂ ਬਹੁਤ ਆ, ਗਾਇਕ ਤਾਂ ਬਹੁਤ ਬਣ ਗਏ ਆ ਜੀ, ਬਿਲਕੁਲ, ਗਾਇਕ ਤਾਂ ਬਹੁਤ ਆ ਜੀ, ਲੇਕਿਨ ਇਹ ਦੇਖੋ ਕਿ ਜਿਹੜੀ ਗਾਇਕੀ ਹੈ ਉਹਦਾ ਰੁਤਬਾ ਤਾਂ ਪਹਿਚਾਨੋ ਪਹਿਲਾਂ ਕੀ ਹੈ। ਗਾਇਕੀ ਜਿਹੜੀ ਹੈ, ਮੇਰੇ ਕੋਲ ਕਈ ਸਿੰਗਰ ਆਉਂਦੇ ਆ, ਅੱਛਾ ਜੀ, ਬਹੁਤ ਸਾਰੇ ਸਿੰਗਰ ਆਉਂਦੇ ਆ, ਤੇ ਉਹ ਜਦੋਂ ਉਹ ਗਾਉਂਦੇ ਗੁੰਦੇ ਤੇ ਮੈਂ ਕਈ ਵਾਰੀ ਸੋਚਦਾ, ਤੇ ਬੇਸਿਕਲੀ ਮੈਂ ਕਲਾਸੀਕਲ ਨੂੰ ਵੀ ਮੈਂ ਜਾਣਦਾ। ਅੱਛਾ ਜੀ, ਸਿੰਗਿੰਗ ਬਾਰੇ ਮੈਨੂੰ ਕਾਫੀ ਨੌਲੇਜ ਆ। ਅੱਛਾ ਜੀ, ਠੀਕ ਹੈ। ਕਈ ਜਿਹੜੇ ਸਿੰਗਰ ਹੈਗੇ ਜਿਹੜੇ ਵਿਚਾਰੇ ਨਵੇਂ ਆਉਂਦੇ ਉਹਨਾਂ ਨੂੰ ਮੈਂ ਕਈ ਵਾਰੀ ਗਾਈਡ ਕਰ ਦਿੰਦਾ, ਯਾਰ ਆ ਕੀ ਕਰਦੇ ਪਏ ਹੋ ਤੁਸੀਂ ਜੇ ਗਾਣਾ ਤੇ ਕਮ ਸੇ ਕਮ ਕਿ ਤੁਸੀਂ ਸਿੱਖ ਕੇ ਤੇ ਆਓ ਥੋੜਾ ਬਹੁਤਾ। ਉਹ ਯਾਨੀ ਆਟੋ ਟੂਨ ਦੇ ਸਹਾਰੇ ਚੱਲ ਰਹੇ ਆ, ਉਹ ਚੱਲ ਜਾਂਦੇ ਆ ਜੀ। ਬੇਸਿਕਲੀ ਗਾਇਕੀ ਜਿਹੜੀ ਹੈ ਨਾ, ਮਤਲਬ ਦੇਖਿਆ ਜਾਏ ਤਾਂ ਜਿੰਨੇ ਵੀ ਸਾਡੇ ਪੁਰਾਣੇ ਆਰਟਿਸਟ ਹੋਏ ਆ ਬਹੁਤ ਅੱਛਾ ਉਹ ਗਾਉਂਦੇ ਆ। ਅੱਜ ਨਵੇਂ ਮੁੰਡਿਆਂ ਦੇ ਵਿੱਚ ਵੀ ਅੱਛੇ ਸਿੰਗਰ ਆ, ਪਰ ਅਸੀਂ ਇਹੀ ਕਹਾਂਗੇ ਯਾਰ ਜਿਹੜੀ ਤੁਸੀਂ ਇਹ ਮਾਰ ਧਾੜ ਆ ਜਾਂ ਜਿਹੜੀ ਤੁਸੀਂ ਵਾਇਲੈਂਸ ਸ਼ੋ ਕਰਦੇ ਹੋ ਜਾਂ ਗਲਤ ਚੀਜ਼ਾਂ ਜਿਹੜੀਆਂ ਉਹ ਨਾ ਦਿਖਾਓ। ਜੀ ਬਿਲਕੁਲ। ਤੁਸੀਂ ਕੁਝ ਗਾਇਕਾਂ ਦੇ ਨਾਮ ਲਏ ਬਈ ਇਹਨਾਂ ਦੇ ਗਾਇਕਾਂ ਦੇ ਜਿਹੜੇ ਨਾਮ ਆ ਉਹਨਾਂ ਦੇ ਅੱਜ ਵੀ ਆਪਾਂ ਜਾਣਦੇ ਆ, ਕਿਸੇ ਵੀ ਕੋਈ ਮੁਹਤਾਜ ਨਹੀਂ ਹੈਗੇ ਉਹਨੂੰ ਦੱਸਣ ਦੀ ਲੋੜ ਨਹੀਂ ਵੀ ਇਹ ਕੌਣ ਆ। ਪਰ ਅੱਜ ਦੇ ਜਿਹੜੇ ਕਲਾਕਾਰ ਆ ਉਹਨਾਂ ਦੇ ਗੀਤ ਚੱਲ ਜਾਂਦੇ ਆ, ਸਾਲ ਬਾਅਦ ਸ਼ਾਇਦ ਪਤਾ ਹੀ ਨਹੀਂ ਹੁੰਦਾ ਵੀ ਕਿਹੜਾ ਕਲਾਕਾਰ ਆਇਆ ਸੀ ਕਿਹੜਾ ਚਲੇ ਗਿਆ, ਹਨਾ ਜੀ। ਉਹਦਾ ਸ਼ਾਇਦ ਇਹੀ ਕਾਰਨ ਆ ਵੀ ਉਹ ਸਿੱਖੇ ਨਹੀਂ ਹੁੰਦੇ ਸੀ ਜਿਹੜਾ ਸਿੱਖਣਾ। ਉਹਦਾ ਇਹੀ ਕਾਰਨ ਆ। ਹੁਣ ਆਪਾਂ ਇਹ ਗੱਲ ਕਰਦੇ ਕਰਦੇ ਪੰਜਾਬੀ ਤੋਂ ਜੇ ਆਪਾਂ ਥੋੜਾ ਜਿਹਾ ਬਾਲੀਵੁੱਡ ਵੱਲ ਚਲੇ ਜਾਈਏ, ਬਾਲੀਵੁੱਡ ਵੱਲ ਜੀ, ਤੁਸੀਂ ਦੇਖੋ ਕਿ 40 ਸਾਲ ਪੁਰਾਣਾ ਗਾਣਾ ਸੁਣ ਲਓ ਰਫੀ ਸਾਹਿਬ ਦਾ, ਜੀ ਵਾਹ, ਲਤਾ ਜੀ ਦਾ ਸੁਣ ਲਓ, ਵਾਹ, ਤੁਹਾਨੂੰ ਅੱਜ ਵੀ ਯਾਦ ਹੋਏਗਾ। ਜਿਹੜੇ 4 ਸਾਲ ਪਹਿਲਾਂ ਗਾਣੇ ਆਏ ਹਿੰਦੀ ਫਿਲਮ ਇੰਡਸਟਰੀ 'ਚ, 2 ਮਹੀਨੇ ਪਹਿਲਾਂ ਆਏ ਜੀ, ਹਾਂਜੀ ਪਤਾ 2 ਮਹੀਨੇ ਪਹਿਲਾਂ ਕੁਝ ਨਹੀਂ ਪਤਾ ਲੱਗਦਾ, ਨਹੀਂ ਨਾ ਪਤਾ, ਬਿਲਕੁਲ ਇਹ ਫਰਕ ਆ। ਜਿਹੜਾ ਬੰਦਾ ਸਿੱਖ ਕੇ ਆਂਦਾ ਨਾ ਮਿਊਜ਼ਿਕ ਦੇ ਵਿੱਚ, ਇੰਡਸਟਰੀ 'ਚ ਆਂਦਾ, ਸਿੱਖ ਕੇ ਆਂਦਾ, ਉਹ ਮਤਲਬ ਕਿ ਹਮੇਸ਼ਾ ਤਰੱਕੀ ਵੀ ਕਰਦਾ, ਗਾਂਹ ਵੀ ਵੱਧਦਾ। ਤੇ ਜਿਹੜੇ ਮਤਲਬ ਬੰਦੇ ਆਂਦੇ ਬਸ ਠੀਕ ਹੈ ਪੈਸੇ ਲਾਤੇ ਚਲੋ ਠੀਕ ਹੈ ਜੋ ਚੱਲਦਾ। ਤੇ ਇਹਦਾ ਸ਼ਾਇਦ ਦੂਰਦਰਸ਼ਨ ਵੀ ਇੱਕ ਕਾਰਨ ਸੀ ਵੀ ਦੂਰਦਰਸ਼ਨ ਛਾਣਨਾ ਹੀ ਐਡਾ ਪਤਲਾ ਰੱਖਦਾ ਸੀ ਵੀ ਉੱਥੇ ਸਿੱਖ ਕੇ ਹੀ ਆਉਣਾ ਪੈਂਦਾ ਸੀ, ਤੇ ਅੱਜ ਕੱਲ੍ਹ ਛਾਣਨਾ ਹੈ ਕੋਈ ਨਹੀਂ, ਸਿੱਧੇ ਪ੍ਰਮੋਟ ਹੋ। ਦੇਖੋ ਉਸ ਵੇਲੇ ਦਲਜੀਤ ਜੀ ਕੀ ਹੁੰਦਾ ਸੀ ਕਿ ਜਿਹੜਾ ਸਿੰਗਰ ਤੁਸੀਂ ਮੈਨੂੰ ਸ਼ਾਇਦ ਯਾਦ ਆ ਤੁਸੀਂ ਕਹਿ ਰਹੇ ਸੀ ਕਿ ਜਮਾਂ ਤਰੰਗ ਪ੍ਰੋਗਰਾਮ 'ਚ ਸੀ ਕੋਈ, ਹਨਾ ਜੀ, ਜਮਾਂ ਤਰੰਗ ਪ੍ਰੋਗਰਾਮ ਦੇ ਵਿੱਚ ਵੀ ਗਾਣ ਵਾਸਤੇ ਨਾ ਜੀ ਆਡੀਸ਼ਨ ਦੇਣੇ ਪੈਂਦੀ ਸੀ, ਜਦ ਕਿ ਉਹ ਨੌਜਵਾਨਾਂ ਦੇ ਲਈ ਪ੍ਰੋਗਰਾਮ ਸੀ, ਨੌਜਵਾਨਾਂ ਲਈ ਪ੍ਰੋਗਰਾਮ ਸੀ। ਹਾਂ ਬਿਲਕੁਲ, ਉਹਦੇ ਵਾਸਤੇ ਆਡੀਸ਼ਨ ਦੇਣੇ ਪੈਂਦੀ ਸੀ। ਔਰ 3 ਮੈਂਬਰੀ ਕਮੇਟੀ ਬੈਠਦੀ ਸੀਗੀ, ਪ੍ਰੋਡਿਊਸਰ ਬੈਠਦੇ ਸੀ ਮਿਊਜ਼ਿਕ ਦੇ ਨਾਲ ਜਿਹੜੇ ਰਿਲੇਟਡ ਸੀਗੇ, ਉਹ ਸੁਣਦੇ ਸੀ ਬੰਦੇ ਨੂੰ, ਉਹ ਸੁਣ ਕੇ ਤੇ ਜੇ ਕੋਈ ਸਿਲੈਕਟ ਹੁੰਦਾ ਸੀ ਉਹਨੂੰ ਕਹਿ ਦਿੰਦੇ ਸੀ ਵੀ ਤੈਨੂੰ ਅਸੀਂ ਸਿਲੈਕਟ ਕਰ ਦਿੱਤਾ ਵਾ ਪਰ ਤੇਰੀ ਇੱਥੇ ਕਮੀ ਆ, ਇਹਨੂੰ ਸੋਧ ਕਰਕੇ ਆਈ। ਅੱਛਾ ਠੀਕ ਹੈ, ਅੱਛਾ ਨਾਲ ਦੱਸ ਵੀ ਦਿੰਦੇ, ਹਾਂ ਇਹਨੂੰ ਸੋਧ ਕਰਕੇ ਆਈ ਜੀ। ਔਰ ਜਿਹੜਾ ਬੰਦੇ ਨੂੰ ਨਹੀਂ ਸੀ ਹੁੰਦਾ ਮਿਊਜ਼ਿਕ ਦਾ ਗਿਆਨ ਉਹਨੂੰ ਕਹਿੰਦੇ ਸੀ ਸੌਰੀ ਜਾਓ, ਪਹਿਲਾਂ ਸਿੱਖ ਕੇ ਆਓ। ਇਹ ਦੂਰਦਰਸ਼ਨ ਦਾ ਜਿਹੜਾ ਸਿਸਟਮ ਸੀ ਰਿਹਾ ਸੀਗਾ ਜੀ,
ਇਸ ਕਰਕੇ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਕਿ ਇਹ ਬਹੁਤ ਸਾਰੇ ਚੈਨਲ ਅੱਜ ਆ ਗਏ ਆ, ਲੇਕਿਨ ਜੋ ਦੂਰਦਰਸ਼ਨ ਨੇ ਜਿਹੜੇ ਆਰਟਿਸਟ ਪੈਦਾ ਕਰ ਦਿੱਤੇ ਆ ਨਾ ਜੀ, ਉਹ ਚੈਨਲ ਨਹੀਂ ਪੈਦਾ ਕਰਨਗੇ। ਵਾਹ, ਦੂਰਦਰਸ਼ਨ ਦਾ ਬਹੁਤ ਵੱਡੀ ਦੇਣ ਆ ਸਾਡੇ ਪੰਜਾਬ ਨੂੰ, ਸਾਡੇ ਹਿੰਦੁਸਤਾਨ ਜੀ। ਸ਼ਾਇਦ ਜਦੋਂ ਚਲੋ ਮੈਂ ਤਾਂ ਰੀਕਾਲ ਕਰ ਰਿਹਾ ਮੈਮਰੀਜ਼ ਉਹ ਜਿਹੜੀਆਂ ਜੀ ਕਿ ਦੂਰਦਰਸ਼ਨ ਦੇ ਉੱਤੇ ਜੇ ਕਹਿ ਲਓ ਵੀ ਸਭ ਤੋਂ ਪਪੂਲਰ ਇੱਕ ਜਾਂ ਵੇਟ ਰਹਿੰਦੀ ਸੀ, ਉਹ ਸੀ ਨਵੇਂ ਸਾਲ ਦਾ ਪ੍ਰੋਗਰਾਮ। ਜੀ ਵੀ ਸਾਲ ਤੋਂ ਹੀ ਦੇਖਣਾ ਚਾਹੀਦਾ ਵੀ ਯਾਰ ਹੈ ਨਾ, ਪਹਿਲਾਂ ਤਿਆਰੀ ਸ਼ੁਰੂ ਕਰਦੇ, ਦਸੰਬਰ ਦਾ ਮਹੀਨਾ ਆਇਆ ਤੇ ਨਵੇਂ ਸਾਲ ਦਾ ਪ੍ਰੋਗਰਾਮ ਆਉਣਾ ਆ, ਤੇ ਉਹਦੇ ਵਿੱਚ ਬੜੇ 94 ਗਾਣੇ ਬਿਲਕੁਲ ਤੇ ਬਹੁਤ ਵਧੀਆ ਕਲਾਕਾਰਾਂ ਤੋਂ। ਉਹਦਾ ਕਟੀਰੀਆ ਕਿੱਦਾਂ ਹੁੰਦਾ ਸੀ ਵੀ ਉਹਦੇ ਵਿੱਚ ਤਾਂ ਫਿਰ ਜਿੱਦਾਂ ਤੁਸੀਂ ਦੱਸਦੇ ਆ ਵੀ ਨੁਕਸ ਇੰਨੇ ਜਦੋਂ ਕੱਢ ਦਿੰਦੀ ਸੀ ਉਹ ਪੈਨਲ ਕਮੇਟੀ, ਫਿਰ ਉਹਦੇ ਵਿੱਚ ਤਾਂ ਬਹੁਤ ਵੱਡੀ ਗੱਲ ਹੁੰਦੀ ਹੋਣੀ ਆ ਵੀ ਨਵੇਂ ਸਾਲ ਦੇ ਪ੍ਰੋਗਰਾਮ 'ਚ ਆਇਆ। ਦਲਜੀਤ ਜੀ, ਤੁਹਾਨੂੰ ਯਾਦ ਹੋਣਾ ਹੈ ਕਿ ਜਿੰਨੇ ਨਵੇਂ ਸਾਲ ਦੇ ਪ੍ਰੋਗਰਾਮ ਬਣਦੇ ਸੀ ਜੀ, ਉਹਨਾਂ 'ਚ ਸਿੰਗਰ ਕਿਹੜੇ ਹੁੰਦੇ ਸੀ? ਜੀ 6-7 ਹੀ ਸੀ। ਹਾਂਜੀ, 6-7 ਸਿੰਗਰ ਹੁੰਦੇ ਸੀ, ਔਰ ਸਾਰੇ ਸਿੰਗਰ ਜਿਹੜੇ ਸੀ ਜੀ ਮਿਊਜ਼ਿਕ ਦੇ ਨਾਲ ਰਿਲੇਟਡ ਹੁੰਦੇ ਸੀ, ਸਿੱਖੇ ਹੋਏ ਸਿੰਗਰ ਹੁੰਦੇ ਸੀ। ਸਰਦੂਲ ਸਿਕੰਦਰ ਜੀ, ਹੰਸਰਾਜ ਹੰਸ, ਮਨਮੋਹਨ ਵਾਰਸ ਜੀ, ਗੁਰਦਾਸ ਮਾਨ ਭਾਜੀ ਹੋਣੀ, ਜਾਂ ਸਰਬਜੀਤ ਚੀਮਾ ਜੀ, ਜਾਂ ਹੋਰ ਜਿਹੜੇ ਅੱਛੇ ਆਰਟਿਸਟ ਜਿਨ੍ਹਾਂ ਨੂੰ ਉਹਨਾਂ ਨੂੰ ਹਾਂਜੀ ਪੰਜਾਬੀ ਬੋਲੀ ਦੀ ਪਹਿਚਾਨ ਸੀ ਜੀ, ਔਰ ਜਿਨ੍ਹਾਂ ਨੂੰ ਪਤਾ ਸੀ ਕਿ ਮਿਊਜ਼ਿਕ ਕਿੱਦਾਂ ਗਾਣਾ ਸੀ, ਉਹ ਸਾਰੀ ਜਿਹੜੇ ਇਹਨਾਂ ਨੂੰ ਸਰਚ ਕੀਤਾ ਜਾਂਦਾ ਸੀ ਵੀ ਕਿਹੜੇ ਆਰਟਿਸਟ ਨੂੰ ਬੁਲਾਣਾ, ਇਹਨੂੰ ਕਿੱਦਾਂ ਦਾ ਗਾਣਾ ਦੇਣਾ। ਅੱਛਾ, ਗਾਣੇ ਵੀ ਆਪ ਦੂਰਦਰਸ਼ਨ ਵੱਲ ਤੇ ਜਾਂਦੇ? ਗਾਣਾ ਵੀ ਦੂਰਦਰਸ਼ਨ ਸਿਲੈਕਟ ਕਰਦਾ ਸੀ। ਅੱਛਾ ਜੀ, ਜਿਹੜੀ ਉਹਦੀ ਪਿਓਰਟੀ ਕਿ ਵਾਕਈ ਇਹਦੇ 'ਚ ਕੋਈ ਗਲਤ ਚੀਜ਼ ਤੇ ਨਹੀਂ, ਬਈ ਇਹਦੇ ਵਿੱਚ ਲਫ਼ਜ਼ ਕੋਈ ਇਦਾਂ ਦਾ ਤਾਂ ਨਹੀਂ ਜਿਹਦੇ ਨਾਲ ਕੱਲ ਨੂੰ ਕੋਈ ਫਸਾਦ ਖੜਾ ਕੀਤਾ ਜਾਏ। ਛਾਣਬੀਨ ਕਰਕੇ ਸਾਰਾ ਜਿਹੜਾ ਕੰਮ ਸੀ ਦੂਰਦਰਸ਼ਨ ਦੇ ਵਿੱਚ ਸਾਫ਼ ਸੁਥਰਾ ਕੰਮ ਹੁੰਦਾ ਰਿਹਾ ਜੀ। ਇਸੇ ਕਾਰਨ ਜਿਹੜੇ ਅੱਜ ਸਟਾਰ ਬਣੇ ਆ, ਮੈਂ ਹੁਣ ਕਿਹਦਾ ਨਾਂ ਲਵਾਂ ਜੀ, ਜਿੰਨੇ ਮੈਂ ਹੰਸ ਭਾਜੀ ਤੋਂ ਸ਼ੁਰੂ ਕਰ ਦਿੰਦਾ। ਹੰਸਰਾਜ ਹੰਸ ਭਾਜੀ, ਗੁਰਦਾਸ ਮਾਨ ਭਾਜੀ, ਠੀਕ ਹੈ ਜੀ, ਹੋਰ ਤੁਹਾਡੇ ਸਰਬਜੀਤ ਚੀਮਾ ਜੀ, ਜਾਂ ਦਲਜੀਤ ਦੋਸਾਂਝ ਜੀ, ਜਾਂ ਆਪਣੇ ਗਿੱਪੀ ਗਰੇਵਾਲ ਜੀ, ਜਾਂ ਹੋਰ ਵੀ ਜਿੰਨੇ ਹੈਗੇ ਆ ਤਮਾਮ, ਜਿਹੜੇ ਸੁਰਿੰਦਰ ਚਿੰਦਾ ਭਾਜੀ ਹੋਣੀ, ਠੀਕ ਹੈ, ਜਿੰਨੇ ਕੁਲਦੀਪ ਮਾਨਕ ਜੀ, ਜਿੰਨੇ ਵੀ ਸੀ, ਚਲੋ ਦੁਨੀਆ 'ਚ ਨਹੀਂ ਰਹੇ, ਜਿੰਨੇ ਵੀ ਤਮਾਮ ਆਰਟਿਸਟ ਸੀਗੇ, ਲਾਜਵਾਬ ਆਰਟਿਸਟ ਸੀਗੇ ਜੀ। ਉਹਨਾਂ ਦਾ ਅਸੀਂ ਕੰਪੈਰੀਜ਼ਨ ਥੋੜਾ ਕਰ ਸਕਦੇ ਆ ਕਿਸੇ ਆਰਟਿਸਟ ਦੇ ਨਾਲ। ਤੇ ਇਸ ਕਰਕੇ ਉਹ ਦੂਰਦਰਸ਼ਨ ਦੀ ਜਿਹੜੀ ਸਿਲੈਕਸ਼ਨ ਸੀ ਨਾ ਜੀ, ਉਹ ਇੱਕ ਇਕੱਲੇ ਬੰਦੇ ਦੀ ਨਹੀਂ ਸੀ ਹੁੰਦੀ। ਜਿਹੜਾ 4 ਬੰਦਿਆਂ ਦੀ 5 ਬੰਦਿਆਂ ਦੀ ਬੋਡੀ ਬੈਠਦੇ ਸੀ, ਮੀਟਿੰਗ ਹੁੰਦੀ ਸੀ, ਉਹਦੇ ਵਿੱਚ ਸਾਰਾ ਸਿਲੈਕਟ ਕੀਤਾ ਜਾਂਦਾ ਸੀਗਾ। ਤੇ ਬਹੁਤ ਚੈਲੰਜਿੰਗ ਜੌਬ ਸੀ ਫਿਰ, ਮਤਲਬ ਹਨਾ, ਤੇ ਸਾਰਾ ਜਿਹੜਾ ਕਸੂਰ ਕੱਢਿਆ ਜਾ ਸਕਦਾ ਵੀ ਆ ਬੰਦੇ ਬੜਾ ਭਾਜੀ ਪਾ। ਤੇ ਖਲੋ ਹੁਣ ਰਾਜ ਭਗਤ ਜੀ, ਗੱਲਾਂ ਤਾਂ ਬਹੁਤ ਹੋ ਗਈਆਂ ਤੇ ਅਸੀਂ ਹੋਰ ਵੀ ਚਾਹੁੰਦੇ ਆ ਵੀ ਹੋਰ ਵੀ ਸੁਣੀ ਜਾਈਏ ਗੱਲਾਂ, ਕਿਉਂਕਿ ਦੂਰਦਰਸ਼ਨ ਦੇ ਨਾਲ ਰਾਬਤਾ ਅੱਜ ਵੀ ਚਾਹੁੰਦੇ ਆ, ਤੇ ਸਾਡੇ ਜਿਹੜੇ ਦਰਸ਼ਕ ਆ ਉਹ ਵੀ ਚਾਹੁੰਦੇ ਹੋਣਗੇ ਵੀ ਪੁਰਾਣੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਮਨ ਦੇ ਵਿੱਚ ਸਵਾਲ ਵੀ ਹੋਣਗੇ ਜੀ। ਰਾਜ ਭਗਤ ਜੀ ਆਸਟ੍ਰੇਲੀਆ ਦੌਰੇ ਦੇ ਉੱਤੇ ਨੇ, ਬ੍ਰਿਸਬੇਨ ਦੇ ਵਿੱਚ ਨੇ ਅੱਜ ਕੱਲ, ਥੋੜਾ ਸਮਾਂ ਤੁਸੀਂ ਰਹੋਗੇ ਇੱਥੇ? ਹਾਂ ਜੀ, ਮੈਂ ਇੱਥੇ ਆ ਜੀ, ਮੈਂ 15-20 ਦਿਨ ਅਜੇ ਹੋਰ ਇੱਥੇ। ਅੱਛਾ ਜੀ, 15-20 ਦਿਨ, ਤੇ ਆਪਾਂ ਅਜੇ ਮਿਲਦੇ ਰਹਿਣਾ ਆ, ਫਿਰ ਹੋਰ ਵੀ ਇੱਥੇ ਗਿੜੇ ਇਹਨਾਂ ਦੇ ਵੱਜਦੇ ਰਹਿਣਗੇ, ਤੇ ਇਹਨਾਂ ਦੇ ਫਰਜ਼ੰਦ ਇੱਥੇ ਹੈਗੇ ਆ, ਤੇ ਇਸ ਕਰਕੇ ਇਹਨਾਂ ਦੇ ਨਾਲ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ। ਅਗਲੇ ਐਪੀਸੋਡ ਦੇ ਵਿੱਚ ਆਪਾਂ ਹੋਰ ਦੂਰਦਰਸ਼ਨ ਦੇ ਬਾਰੇ ਗੱਲਾਂ ਜਿਹੜੀਆਂ ਕਰਾਂਗੇ। ਅੱਜ ਵੀ ਜਿਹੜਾ ਚੇਤੇ ਆਉਂਦਾ ਆ ਜਦੋਂ ਆਪਾਂ ਲਾਂਬੜੇ ਵਾਲੀ ਸਾਈਡ ਨੂੰ ਜਾਂਦਾ, ਵੀ ਟਾਵਰ ਜਿਹੜਾ ਖੜਾ ਹੁੰਦਾ ਤੇ ਦੂਰੋਂ ਹੀ ਉਹ ਦਿਸ ਪਾਉਂਦਾ, ਤੇ ਉਹ ਦੂਰਦਰਸ਼ਨ ਜਿਹੜਾ ਆ ਚੇਤੇ ਕਰਾਉਂਦਾ। ਪਰ ਆਸਟ੍ਰੇਲੀਆ ਕਿੱਦਾਂ ਰਿਹਾ ਤੁਹਾਡਾ ਜਾਂਦੇ ਜਾਂਦੇ? ਮੈਨੂੰ ਆਸਟ੍ਰੇਲੀਆ ਆ ਕੇ ਬਹੁਤ ਅੱਛਾ ਲੱਗਾ ਜੀ। ਸਭ ਤੋਂ ਵਧੀਆ ਤਾਂ ਮਤਲਬ ਕਿ ਆਸਟ੍ਰੇਲੀਆ ਦੇ ਚਲੋ ਮੈਂ ਘੁੰਮ ਲਿਆ ਕਾਫੀ ਜੀ, ਪਰ ਜਿਹੜੀ ਤੁਹਾਡੀ ਆਪਣੀ ਲਾਈਨ ਹੁੰਦੀ ਜਦੋਂ ਤੁਹਾਨੂੰ ਉਹ ਨਾ ਨਜ਼ਰ ਆਵੇ, ਤੁਹਾਡੇ ਲਈ ਉਹ ਕੰਟਰੀ ਵੀ ਮਤਲਬ ਆਦਮੀ ਸੋਚਦਾ ਯਾਰ ਜਿੱਦਾਂ ਇੱਕ ਗੁੰਗਾ ਬੋਲਾ ਹੋ ਕੇ ਚਲਾ ਗਿਆ ਘੁੰਮ ਫਿਰ ਕੇ ਜੀ ਜੀ। ਪਰ ਜਦੋਂ ਮੈਂ ਤੁਹਾਡੇ ਅੱਜ ਸਟੂਡੀਓ 'ਚ ਆਇਆ ਜੀ, ਮੈਨੂੰ ਬਹੁਤ ਅੱਛਾ ਲੱਗਾ ਜੀ। ਮੈਂ ਦਿਲੋਂ ਕਹਿ ਰਿਹਾ ਕਿ ਮਤਲਬ ਤੁਹਾਡਾ ਸਿਸਟਮ ਦੇਖ ਕੇ ਸਾਰਾ ਮੈਨੂੰ, ਔਰ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਇੰਦੋਜ਼ ਟੀਵੀ ਵਾਲਿਆਂ ਦਾ ਕਿ ਉਹਨਾਂ ਨੇ ਮੈਨੂੰ ਆਪਣੇ ਸਟੂਡੀਓ 'ਚ ਬੁਲਾਇਆ ਔਰ ਮੈਨੂੰ ਇੰਨਾ ਮਾਣ ਬਖਸ਼ਿਆ ਦਲਜੀਤ ਜੀ। ਔਰ ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਹੋਏਗੀ ਕਿ ਜਦੋਂ ਹੀ ਕਿਤੇ ਮੈਂ ਆਸਟ੍ਰੇਲੀਆ 'ਚ ਦੁਬਾਰਾ ਆਵਾਂ ਤੇ ਮੈਂ ਤੁਹਾਡੇ ਵਰਗੇ ਸੱਜਣਾ ਦੇ ਦਰਸ਼ਨ ਜ਼ਰੂਰ ਕਰਾਂ। ਇਹ ਤੁਹਾਡਾ ਬੜਾਪਨ ਆ, ਇਹ ਅਸੀਂ ਆਪ ਸਾਡੇ ਤੱਕ ਕੋਸ਼ਿਸ਼ ਕਰਨੀ ਆ ਕਿ ਤੁਸੀਂ ਜਿਹੜੇ ਰਹਿ, ਕਿਉਂਕਿ ਬਹੁਤ ਕੁਝ ਚੀਜ਼ਾਂ ਦੋਸਤੋ ਇਦਾਂ ਹੁੰਦੀਆਂ ਕਿ ਆਪਣੇ ਤੁਸੀਂ ਸੀਨੀਅਰ ਤੋਂ ਸਿੱਖਦੇ ਹੋ ਬਹੁਤ ਸਾਰੇ ਜਿਹੜੇ ਤਜਰਬੇ ਆ। ਇੱਕ ਗੱਲ ਹੋਰ ਕਿ ਮੈਂ ਇੱਥੇ ਆ ਕੇ ਹੋਰ ਇੱਕ ਚੀਜ਼ ਸਿੱਖੀ ਕਿ ਤੁਸੀਂ ਜਿਹੜੇ ਇੰਦੋਜ਼ ਟੀਵੀ ਐਂਡ ਤੁਸੀਂ ਸਾਰਿਆਂ ਜਿੰਨਾ ਵੀ ਸਟਾਫ ਆ, ਇਹਨਾਂ ਨੇ ਆਪਣਾ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਵਿਰਸਾ ਸੰਭਾਲ ਕੇ ਰੱਖਿਆ ਹੋਇਆ। ਸਭ ਤੋਂ ਮੈਨੂੰ ਜਿਹੜੀ ਖੁਸ਼ੀ ਦੀ ਇਹ ਗੱਲ ਹੋਈ ਹੈ ਕਿ ਤੁਸੀਂ ਆਪਣੇ ਵਿਰਸੇ ਨੂੰ ਅੱਜ ਵੀ ਜਿਹੜਾ ਪ੍ਰਚਲਿਤ ਕਰ ਰਹੇ ਹੋ, ਆਪਣਾ ਸਟੂਡੀਓ ਬਣਾਇਆ ਦਾ, ਕੋਈ ਲਾਲਚ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ, ਪ੍ਰਮੋਟ ਕਰ ਰਹੇ ਹੋ ਪੰਜਾਬੀ ਲੋਕਾਂ ਨੂੰ, ਪ੍ਰਮੋਟ ਕਰ ਰਹੇ ਹੋ, ਬਹੁਤ ਵੱਡੀ ਗੱਲ ਆ। ਔਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੁਹਾਡੇ ਸਟੂਡੀਓ 'ਚ ਆ ਕੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ ਦਲਜੀਤ ਜੀ।
ਸਾਰੇ ਹੀ ਸਰੋਤਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਔਰ ਇੱਕ ਵਾਰ ਫਿਰ ਮੈਂ ਅੰਦੋਜ਼ ਟੀਵੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅਦਾ ਕਰਦਾ ਹਾਂ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਦੋਸਤੋ ਇਹ ਸਨ ਰਾਜ ਭਗਤ ਜੀ। ਬਹੁਤ ਸਾਰੀਆਂ ਗੱਲਾਂ ਦੂਰਦਰਸ਼ਨ ਦੇ ਨਾਲ ਰਿਲੇਟਡ ਤੁਸੀਂ ਸੁਣੀਆਂ। ਜ਼ਰੂਰ ਤੁਹਾਨੂੰ ਆਪਣਾ ਵੇੜਾ ਜਿਹੜਾ ਯਾਦ ਆਇਆ ਹੋਣਾ, ਤੇ ਗਾਹੇ ਬਗਾਹੇ ਤੁਸੀਂ ਹੁਣ ਵੀ ਸਰਚ ਕਰਿਓ, ਇਹਨਾਂ ਨੂੰ ਦੇਖਿਓ ਰਾਜ ਭਗਤ ਜੀ ਹੁਣਾਂ ਨੂੰ। ਤੇ ਕਿਉਂਕਿ ਉਸ ਵੇਲੇ ਬੜੇ ਯੰਗ ਹੁੰਦੇ ਸੀ, 1983 ਵੇਲੇ ਦੇ ਜਿਹੜੇ ਸੀਰੀਅਲ ਤੁਸੀਂ ਦੇਖਣੇ ਆ। ਪਰ ਇੱਕ ਸਾਡਾ ਵਿਰਸਾ, ਜਿੱਦਾਂ ਇਹਨਾਂ ਨੇ ਕਿਹਾ, ਸਾਡੀ ਵੀ ਕੋਸ਼ਿਸ਼ ਇਹੀ ਆ ਕਿ ਅਸੀਂ ਉਹ ਜਿਹੜੇ ਰੰਗ ਆ ਜਿਹੜੀ ਸਾਡੀ ਲਾਈਫ ਦੇ ਵਿੱਚੋਂ ਮਿਸਿੰਗ ਹੋ ਗਏ, ਕਿਤੇ ਗਵਾਚ ਗਏ, ਪਰ ਅੱਜ ਵੀ ਅਸੀਂ ਗਾਹੇ ਬਗਾਹੇ ਉਹਨਾਂ ਨੂੰ ਚੇਤੇ ਕਰਦੇ ਹਾਂ। ਤੇ ਜਦੋਂ ਰਾਜ ਭਗਤ ਜੀ ਵਰਗੇ ਜਿਹੜੇ ਮਹਿਮਾਨ ਆ ਸਾਡੇ ਸਟੂਡੀਓ ਵਿੱਚ ਆਉਂਦੇ ਆ, ਤੇ ਅਸੀਂ ਉਹਨਾਂ ਪਲਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਸਾਡਾ ਬਚਪਨ ਬੀਤਿਆ ਸੀ, ਜਾਂ ਸਾਡੀ ਜਵਾਨੀ ਬੀਤੀ ਸੀ, ਜਾਂ ਸਾਡਾ ਬੁਢਾਪਾ ਬੀਤਿਆ ਸੀ। ਸ਼ਾਇਦ ਬੁਢਾਪੇ ਦੇ ਲਈ ਅਸੀਂ ਇਹ ਚੀਜ਼ਾਂ ਬਣਾ ਰਹੇ ਹਾਂ ਕਿ ਉਸ ਵੇਲੇ ਅਸੀਂ ਯਾਦ ਕਰੀਏ ਵੀ ਕਦੀ ਅਸੀਂ ਆਪਣੇ ਵਿਰਸੇ ਦੇ ਨਾਲ ਇੱਦਾਂ ਵੀ ਜੁੜੇ ਹੋਏ ਸੀ। ਕਿਉਂਕਿ ਲਗਾਤਾਰ ਡਿਜੀਟਲ ਚੀਜ਼ਾਂ ਦੇ ਨਾਲ, ਜਾਂ ਕਹਿ ਲਓ ਕਿ ਸੋਸ਼ਲ ਮੀਡੀਆ ਦੇ ਨਾਲ ਕੁਛ ਨਾ ਕੁਛ ਜਿਹੜਾ ਸਾਡਾ ਵਿਰਸੇ ਦਾ ਰੰਗ ਆ ਫਿੱਕਾ ਪੈਂਦਾ ਜਾ ਰਿਹਾ। ਪਰ ਤੁਹਾਡੇ ਲਈ ਇਹ ਬਹੁਤ ਵਧੀਆ ਗੱਲ ਹੈ, ਜਾਂ ਸਾਡੇ ਲਈ ਬਹੁਤ ਵਧੀਆ ਗੱਲ ਆ ਕਿ ਅੱਜ ਸਾਡੇ ਕੋਲ ਕੈਮਰਾ, ਸਾਡੇ ਕੋਲ ਸਾਰੀਆਂ ਚੀਜ਼ਾਂ ਰਿਕਾਰਡ ਹੁੰਦੀਆਂ। ਇਹ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਕੋਲ ਇਹ ਚੀਜ਼ਾਂ ਹੁੰਦੀਆਂ ਨਹੀਂ ਸੀ। ਉਹਨਾਂ ਦੇ ਜੋ ਉਹਨਾਂ ਦੀਆਂ ਜਿਹੜੀਆਂ ਮੈਮਰੀਜ਼ ਸੀ ਉਹ ਨਹੀਂ ਦੇਖ ਪਾਉਂਦੇ ਸੀ। ਪਰ ਅਸੀਂ ਆ ਜਿਹੜੀਆਂ ਮੈਮਰੀਜ਼ ਸ਼ਾਇਦ ਆਪਣੇ ਬੁਢਾਪੇ ਲਈ ਬਣਾ ਰਹੇ ਹਾਂ ਕਿ ਉਸ ਵੇਲੇ ਅਸੀਂ ਯਾਦ ਕਰੀਏ ਕਿ ਸਾਡੇ ਜਿਹੜੇ ਸੀਨੀਅਰ ਲੋਕ ਸੀਗੇ ਉਹਨਾਂ ਨੇ ਇੱਕ ਰਾਹ ਬਣਾਇਆ ਸੀ, ਬਹੁਤ ਔਖਾ ਪੈਂਡਾ ਤੈਅ ਕੀਤਾ ਸੀ, ਜਿਨ੍ਹਾਂ ਦੇ ਉੱਤੇ ਅੱਗੇ ਅਸੀਂ ਬਹੁਤ ਸੁਖਾਲੇ ਹੋ ਕੇ ਚੱਲੇ ਹਾਂ। ਤੇ ਇਸੇ ਦੇ ਨਾਲ ਧੰਨਵਾਦ ਆ ਰਾਜ ਭਗਤ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸਟੂਡੀਓ ਦੇ ਵਿੱਚ ਆਏ, ਤੇ ਅੱਗੇ ਤੋਂ ਵੀ ਆਪਾਂ ਜਿਹੜੇ ਇੱਥੇ ਮਿਲਾਂਗੇ। ਤੇ ਦੋਸਤੋ ਤੁਸੀਂ ਕੋਈ ਫੀਡਬੈਕ ਦੇਣੀ ਹੋਵੇ ਤੇ ਸਨਮੁਖ ਪ੍ਰੋਗਰਾਮ ਦੇ ਜ਼ਰੀਏ ਇੰਡੋਜ਼ ਟੀਵੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਫੀਡਬੈਕ ਦੇ ਸਕਦੇ ਹੋ। ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ ਤੁਸੀਂ ਦੱਸ ਸਕਦੇ ਹੋ। ਤੇ ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।